ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਅੱਜ ਇੱਕ ਖਾਸ ਖਬਰ ਜਿਹੜੀ ਪੰਜਾਬ ਦੇ ਵਿੱਚੋਂ ਇੱਕ ਅਹਿਮ ਖਬਰ ਭਾਰਤ ਦੀ ਧਰਤੀ ਤੋਂ ਸਾਡੇ ਜਿਹੜੀ ਹੈ ਸਾਹਮਣੇ ਆਈ ਹੈ, ਉਹ ਪੰਜਾਬ ਦੇ ਜਾਂ ਸਿੱਖ ਕਿਸਾਨਾਂ ਦੇ ਨਾਲ ਸੰਬੰਧਿਤ ਹੈ। ਅਸੀਂ ਪਹਿਲਾਂ ਵੀ ਇਦਾਂ ਦੀਆਂ 2 ਐਗਜ਼ਾਮਪਲਸ ਦੇਖ ਚੁੱਕੇ ਹਾਂ, ਪਰ ਜਿਹੜੀ ਵੱਡੀ ਖਬਰ ਹੈ ਉਹ ਇਹ ਹੈ ਕਿ ਇਸ ਵਕਤ ਯੂਪੀ ਦੇ ਵਿੱਚ ਜਿੱਥੇ ਯੋਗੀ ਆਦਿੱਤਿਆਨਾਥ ਦੀ ਗਵਰਨਮੈਂਟ ਆ, ਬੀਜੇਪੀ ਦੀ ਸਰਕਾਰ ਬਣੀ ਹੋਈ ਹੈ, ਉੱਥੇ 2 ਜ਼ਿਲ੍ਹਿਆਂ ਦੇ ਵਿੱਚ ਜਦੋਂ ਅਸੀਂ ਦੇਖ ਰਹੇ ਹਾਂ ਕਿ ਜਿੱਥੇ 1950 ਦੇ ਵਿੱਚ ਸਿੱਖਾਂ ਨੂੰ ਲਿਜਾ ਕੇ ਵਸਾਇਆ ਗਿਆ ਸੀ, ਉਹਨਾਂ ਤੋਂ ਜ਼ਮੀਨ ਆਬਾਦ ਕਰਵਾਈ ਗਈ ਸੀ, ਬੰਜਰ ਜ਼ਮੀਨਾਂ ਸੀ, ਤੇ ਸਿੱਖ ਕਿਸਾਨਾਂ ਨੇ ਜਿਹੜੀ ਹਜ਼ਾਰਾਂ ਏਕੜ ਜ਼ਮੀਨ ਹੈ ਉਹ ਜਿਹੜੀ ਹੈ ਉਹਨੂੰ ਫਰਟਲ ਲੈਂਡ ਬਣਾਇਆ ਤੇ ਉੱਥੇ ਜਿਹੜੀ ਹੈ ਵਸੋਂ ਹੋਈ ਹੈ, ਉਸ ਜ਼ਮੀਨ ਨੂੰ ਆਬਾਦ ਕੀਤਾ। ਤੇ ਬਾਅਦ ਦੇ ਟਾਈਮ ਪੀਰੀਅਡ ਦੇ ਵਿੱਚ ਇਹ ਹੋਇਆ ਕਿ 1980 ਦੇ ਵਿੱਚ ਉਹ ਜਿਹੜੀ ਜ਼ਮੀਨ ਹੈ ਉਹਨਾਂ ਸਰਕਾਰ ਵੱਲੋਂ ਉਸ ਜ਼ਮੀਨ ਦੀ ਮਲਕੀਅਤ ਸਿੱਖਾਂ ਨੂੰ ਦੇ ਦਿੱਤੀ ਗਈ ਸੀ, ਓਨਰਸ਼ਿਪ ਰਾਈਟਸ ਨੇ ਦੇ ਦਿੱਤੇ ਗਏ ਸੀ। ਪਰ ਹੁਣ ਜੋ ਘਟਨਾਕ੍ਰਮ ਉੱਥੇ ਸਾਹਮਣੇ ਆ ਰਿਹਾ ਹੈ ਉਹ ਇਹ ਹੈ ਕਿ ਫੋਰੈਸਟ ਡਿਪਾਰਟਮੈਂਟ ਵੱਲੋਂ ਉਸ ਜ਼ਮੀਨ ਤੇ ਆਪਣਾ ਦਾਅਵਾ ਕੀਤਾ ਜਾ ਰਿਹਾ ਹੈ ਤੇ ਉਸੇ ਦੇ ਥੱਲੇ ਸਿੱਖਾਂ ਨੂੰ ਉੱਥੋਂ ਕੱਢਣ ਦੀ ਜਿਹੜੀ ਲਾਈਨ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਕਰੀਬ 600 ਦੇ ਕਰੀਬ ਸਿੱਖ ਫੈਮਿਲੀਜ਼ ਨੇ ਜਿਹੜੀਆਂ ਉੱਥੇ ਵਸੀਆਂ ਹੋਈਆਂ ਨੇ। 1000 ਏਕੜ ਤੋਂ ਉੱਪਰ ਜਿਹੜੀ ਹੈ ਉਹ ਜ਼ਮੀਨ ਜੋ ਮੀਡੀਆ ਦੇ ਵਿੱਚ ਆ ਰਿਹਾ ਹੈ ਉਹ ਇਹ ਗੱਲ ਸਾਹਮਣੇ ਆਈ ਹੈ। ਤੇ ਜਿਹੜੇ ਉੱਥੋਂ ਦੇ ਸਥਾਨਕ ਆਗੂ ਨੇ ਉਹ ਇੱਥੇ ਤੱਕ ਕਹਿ ਰਹੇ ਆ, ਜਸਵੀਰ ਸਿੰਘ ਜਿਨ੍ਹਾਂ ਦਾ ਸਟੇਟਮੈਂਟ ਆਈ ਹੈ ਕਿ ਜਿਹੜੀ ਯੂਪੀ ਗਵਰਨਮੈਂਟ ਹੈ ਜਾਂ ਜਿਹੜੇ ਅਧਿਕਾਰੀ ਉੱਥੇ ਪਹੁੰਚੇ ਨੇ ਉਹ ਸਿਰਫ ਤੇ ਸਿਰਫ ਸਾਨੂੰ ਜ਼ਮੀਨ ਤੋਂ ਬੇਦਖਲ ਜਾਂ ਸਾਨੂੰ ਬਾਹਰ ਹੀ ਨਹੀਂ ਕੱਢ ਰਹੇ, ਬਲਕਿ ਸਿੱਖਾਂ ਨੂੰ ਜ਼ਲੀਲ ਕਰ ਰਹੇ ਆ। ਇਸ ਲੈਵਲ ਦੇ ਜਿਹੜੇ ਕਮੈਂਟ ਆ ਉਹ ਦੇਖਣ ਨੂੰ ਮਿਲੇ ਆ। ਤੇ ਉਹਨਾਂ ਦੀ ਜ਼ਮੀਨ ਦੇ ਉੱਤੇ ਜਿਹੜੀ ਗੰਨੇ ਦੀ ਫਸਲ ਜਾਂ ਹੋਰ ਫਸਲਾਂ ਸੀ ਉਹਨਾਂ ਨੂੰ ਬੁਲਡੋਜ਼ਰਾਂ ਦੇ ਨਾਲ ਲਿਆ ਕੇ ਜਿਹੜਾ ਹੈ ਉਹ ਤਹਿਸ-ਨਹਿਸ ਕਰਨ ਦੀ ਜਿਹੜੀ ਖਬਰ ਹੈ ਉਹ ਇਸ ਵਕਤ ਯੂਪੀ ਦੇ ਵਿੱਚੋਂ ਆਈ ਹੈ। ਤੇ ਜਿਹੜੀ ਇਹ ਲੱਕ ਤੇ ਨਗੀਨਾ ਡਿਸਟ੍ਰਿਕਟ ਦੀ 1000 ਏਕੜ ਦੀ ਜ਼ਮੀਨ ਦਾ ਮਾਮਲਾ ਹੈ, ਜਿੱਥੇ ਜਿਵੇਂ ਕਿ ਮੈਂ ਦੱਸਿਆ ਕਿ ਸਿੱਖਾਂ ਨੇ ਪਹਿਲਾਂ ਉਹ ਜ਼ਮੀਨ ਆਬਾਦ ਕੀਤੀ, ਉਹਨਾਂ ਨੂੰ ਉੱਥੇ ਲਿਜਾ ਕੇ ਵਸਾਇਆ ਗਿਆ ਤੇ ਬਾਅਦ ਦੇ ਵਿੱਚ ਓਨਰਸ਼ਿਪ ਰਾਈਟਸ ਤੇ ਬਾਕੀ ਜਿਹੜੀਆਂ ਸੁਵਿਧਾਵਾਂ ਨੇ ਬੈਂਕ ਖਾਤਿਆਂ ਤੋਂ ਲੈ ਕੇ ਹੋਰ ਸਰਕਾਰੀ ਸੁਵਿਧਾਵਾਂ ਉਹ ਵੀ ਸਿੱਖਾਂ ਨੂੰ ਦਿੱਤੀਆਂ ਗਈਆਂ। ਤੇ ਇਹ ਹੁਣ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਕਿ ਉੱਥੋਂ ਸਿੱਖਾਂ ਨੂੰ ਉਜਾੜਿਆ ਜਾ ਰਿਹਾ ਹੈ, ਉਹਦੇ ਤੇ ਆਪਣਾ ਜਿਹੜਾ ਰਾਈਟ ਹੈ ਉਹ ਕਲੇਮ ਕੀਤਾ ਜਾ ਰਿਹਾ ਹੈ, ਉਹਦੀ ਓਨਰਸ਼ਿਪ ਤੋਂ ਸਿੱਖਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਇੱਥੇ ਕਿ ਦੇਖਣ ਵਾਲੀ ਗੱਲ ਹੈ, ਇਹ ਪਹਿਲੀ ਐਗਜ਼ਾਮਪਲ ਨਹੀਂ ਹੈ। ਗੁਜਰਾਤ ਦੇ ਵਿੱਚ ਕੱਛ ਤੇ ਭੁਜ ਦੇ ਇਲਾਕੇ ਦੇ ਵਿੱਚ ਅਸੀਂ ਦੇਖਦੇ ਹਾਂ ਪਹਿਲਾਂ ਵੀ ਇਹ ਗੱਲ ਸਾਹਮਣੇ ਆਈ, ਜਿੱਥੇ ਸਿੱਖਾਂ ਨੇ ਕੇਸ ਲੜਿਆ, ਗੁਜਰਾਤ ਦੀ ਗਵਰਨਮੈਂਟ ਉਹ ਕੇਸ ਹਾਰੀ ਹਾਈ ਕੋਰਟ ਦੇ ਵਿੱਚ ਤੇ ਫਿਰ ਗਵਰਨਮੈਂਟ ਜਿਹੜੀ ਹੈ ਉਹ ਸੁਪਰੀਮ ਕੋਰਟ ਤੱਕ ਪਹੁੰਚੀ ਹੈ। ਤੇ ਇਸੇ ਸਾਲ ਪਿਛਲੇ ਸਾਲ ਦੇ ਵਿੱਚ ਅਸੀਂ ਜਦੋਂ ਦੇਖਦੇ ਹਾਂ ਤੇ ਮੱਧ ਪ੍ਰਦੇਸ਼ ਦੇ ਵਿੱਚ ਵੀ ਅਜਿਹਾ ਹੀ ਘਟਨਾਕ੍ਰਮ ਦੇਖਣ ਨੂੰ ਮਿਲਿਆ। ਸੋ ਇਸ ਮਾਮਲੇ ਦੇ ਉੱਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਵੀ ਕਿਉਂ ਜਦੋਂ ਅਸੀਂ ਕਿਸਾਨਾਂ ਦੀ ਗੱਲ ਕਰਦੇ ਹਾਂ, ਸਿੱਖ ਕਿਸਾਨਾਂ ਨੂੰ ਕਿਉਂ ਏਦਾਂ ਉਜਾੜਿਆ ਜਾ ਰਿਹਾ ਹੈ। ਸਟੇਟ ਤੋਂ ਬਾਅਦ ਸਟੇਟ ਦੀ ਗੱਲ, ਐਗਜ਼ਾਮਪਲ ਤੋਂ ਬਾਅਦ ਐਗਜ਼ਾਮਪਲ ਸਾਡੇ ਸਾਹਮਣੇ ਇਹ ਆ ਰਹੀ ਹੈ ਵੀ ਸਿੱਖ ਕਿਸਾਨਾਂ ਨੂੰ ਜਿਹੜਾ ਹੈ ਉਹ ਉਜਾੜਿਆ ਜਾ ਰਿਹਾ ਹੈ। ਤੋ ਇਸ ਸਾਰੀ ਗੱਲਬਾਤ ਦੇ ਲਈ ਵਿਚਾਰ ਚਰਚਾ ਦੇ ਲਈ ਸਾਡੇ ਨਾਲ ਸਰਦਾਰ ਮਨਪ੍ਰੀਤ ਸਿੰਘ ਸਾਡੇ ਨਾਲ ਜੁੜੇ ਹੋਏ ਆ, ਯੂਕੇ ਤੋਂ, ਵਰਲਡ ਸਿੱਖ ਪਾਰਲੀਮੈਂਟ ਨਾਲ ਵੀ ਵਾਸਤਾ ਰੱਖਦੇ ਆ ਤੇ ਅਦਰਵਾਈਜ਼ ਮੀਡੀਆ ਦੇ ਵਿੱਚ ਵੀ ਉਹ ਆਪਣਾ ਜਿਹੜਾ ਯੋਗਦਾਨ ਹੈ ਉਹ ਪਾਉਂਦੇ ਆ, ਐਂਕਰ ਦੇ ਤੌਰ ਤੇ ਜਾਂ ਜਰਨਲਿਸਟ ਦੇ ਤੌਰ ਤੇ ਵੀ ਸੇਵਾਵਾਂ ਨੇ ਉਹ ਨਿਭਾਉਂਦੇ ਆ। ਮਨਪ੍ਰੀਤ ਸਿੰਘ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਭਾਜੀ, ਬਹੁਤ ਬਹੁਤ ਧੰਨਵਾਦ ਜੀ, ਆਪ ਜੀ ਨੇ ਅੱਜ ਸਾਨੂੰ ਸ਼ੋਅ ਵਿੱਚ ਸੰਤਾਂ ਦੇ ਸਨਮੁਖ ਹੋਣ ਦਾ ਮੌਕਾ ਦਿੱਤਾ ਜੀ। ਤੇ ਜਿਹੜਾ ਤੁਸੀਂ ਟੌਪਿਕ ਵੀ ਲਿਆ ਇਹ ਬਹੁਤ ਰੈਲੇਵੈਂਟ ਹੈ। ਹਾਂਜੀ, ਬਿਲਕੁਲ, ਅੱਜ ਦੀ ਡੇਟ ਦੇ ਵਿੱਚ ਬਹੁਤ ਰੈਲੇਵੈਂਟ ਹੈ। ਤੇ ਵੱਡੀ ਗੱਲ ਇਹ ਹੈ, ਅਸੀਂ ਜਦੋਂ ਦੇਖ ਰਹੇ ਹਾਂ ਵੀ ਬਹੁਤੀਆਂ ਜਿਹੜਾ ਮੇਨ ਸਟ੍ਰੀਮ ਮੀਡੀਆ ਹੈ ਉਹਦੇ ਵੱਲੋਂ ਇਹ ਖਬਰ ਨਹੀਂ ਚੁੱਕੀ ਜਾ ਰਹੀ, ਨਹੀਂ ਚੁੱਕੀ ਗਈ ਹਜੇ ਤੱਕ, ਜਦੋਂ ਅਸੀਂ ਦੇਖ ਰਹੇ ਹਾਂ, ਗੱਲ ਕਰ ਰਹੇ ਹਾਂ ਅੱਜ ਦੀ ਡੇਟ ਦੇ ਵਿੱਚ। ਪਰ ਕੀ ਕਹਿਣਾ ਚਾਹੋਗੇ, ਕਿਵੇਂ ਦੇਖਦੇ ਹੋ ਜਿਹੜੀ ਇਹ ਖਬਰ ਯੂਪੀ ਦੇ ਵਿੱਚੋਂ ਆਈ ਹੈ, ਯੋਗੀ ਆਦਿੱਤਿਆਨਾਥ ਦੀ ਬੀਜੇਪੀ ਦੀ ਗਵਰਨਮੈਂਟ ਆ ਉੱਥੇ, ਤੇ ਇੱਕ ਪੈਟਰਨ ਦੇ ਤਹਿਤ, ਜਿਵੇਂ ਪਹਿਲਾਂ ਐਗਜ਼ਾਮਪਲ ਸਾਡੇ ਸਾਹਮਣੇ ਨੇ, ਗੁਜਰਾਤ ਦੇ ਵਿੱਚ ਵੀ ਇਹੀ ਹੋਇਆ, ਮੱਧ ਪ੍ਰਦੇਸ਼ ਦੇ ਵਿੱਚ ਵੀ ਇਹੀ ਹੋਇਆ, ਤੇ ਹੁਣ ਯੂਪੀ ਦੇ ਵਿੱਚੋਂ ਸਿੱਖ ਕਿਸਾਨਾਂ ਨੂੰ ਜਿਹੜਾ ਉਹਨਾਂ ਦੀਆਂ ਜ਼ਮੀਨਾਂ ਤੋਂ ਬੇਦਖਲ ਕੀਤਾ ਜਾ ਰਿਹਾ ਹੈ। ਬਿਲਕੁਲ ਭਾਜੀ, ਦੇਖੋ ਮੈਂ ਇਹੀ, ਜਿਸ ਤਰ੍ਹਾਂ ਤੁਸੀਂ ਆਪਣੀ ਰਿਪੋਰਟ 'ਚ ਮੈਂਸ਼ਨ ਕੀਤਾ ਹੀ ਹੈ ਕਿ ਜਿਹੜੀਆਂ ਇਹ ਗੱਲਾਂ ਨੇ ਕੋਈ ਨਵੀਆਂ ਗੱਲਾਂ ਨਹੀਂ। ਅਸੀਂ ਗੁਜਰਾਤ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਇਹੀ ਵੇਖ ਚੁੱਕੇ ਹਾਂ। ਇੱਕ ਗੱਲ ਇੱਥੇ ਜ਼ਿਕਰਯੋਗ ਜ਼ਰੂਰ ਹੈ ਕਿ ਜਿਹੜੇ ਇਹ ਪਰਿਵਾਰ ਨੇ
ਇਹ ਕੋਈ 2-4 ਸਾਲ ਪਹਿਲਾਂ ਕੋਈ ਪ੍ਰਵਾਸੀ ਮਜ਼ਦੂਰ ਨਹੀਂ ਜਿਹੜੇ ਉੱਥੇ ਗਏ ਨੇ। 1950 ਤੋਂ ਬਾਅਦ ਦੇ ਇਹ ਉੱਥੇ ਰਹਿ ਰਹੇ ਨੇ। ਉੱਥੇ ਜਿਹੜੀ ਜੰਗਲ ਵਰਗੀ ਜ਼ਮੀਨ ਸੀ ਉਹਨੂੰ ਇਹਨਾਂ ਨੇ ਵਾਹ ਕੇ ਆਪਣੇ ਖੂਨ ਪਸੀਨੇ ਦੇ ਨਾਲ ਉਪਜਾਊ ਬਣਾਇਆ, ਉਸ ਜਗ੍ਹਾ ਨੂੰ ਟਰਨ ਅਰਾਊਂਡ ਕੀਤਾ। ਮੈਂ ਇੱਥੇ ਇੱਕ ਛੋਟੀ ਜਿਹੀ ਐਗਜ਼ਾਮਪਲ ਲੈਣਾ ਚਾਹੁੰਦਾ। ਜਦੋਂ ਸਾਡੇ ਪੰਜਾਬ ਦੇ ਵੀਰ ਕਿਸਾਨ, ਚਾਹੇ ਉਹ ਕੈਨੇਡਾ ਗਏ ਤੇ ਚਾਹੇ ਉਹ ਕੈਲੀਫੋਰਨੀਆ ਗਏ, ਉਹਨਾਂ ਨੂੰ ਲੀਜ਼ ਤੇ ਲੈ ਕੇ ਉਹਨਾਂ ਨੇ ਉੱਥੇ ਖੇਤੀਬਾੜੀ ਦੀ ਸ਼ੁਰੂਆਤ ਕੀਤੀ। ਮੁੜ ਕੇ ਜਿਹੜੇ ਬਾਹਰ ਦੇ ਜਿਹੜੇ ਪ੍ਰਸ਼ਾਸਨ ਸਨ ਉਹਨਾਂ ਨੇ ਇਹਨਾਂ ਦੀਆਂ ਲੀਜ਼ਾਂ ਐਕਸਟੈਂਡ ਕੀਤੀਆਂ, ਕਈ ਜ਼ਮੀਨਾਂ ਤੱਕ ਸਾਡੇ ਕਿਸਾਨਾਂ ਦੇ ਨਾਂ ਕਰ ਦਿੱਤੀਆਂ ਬਈ ਇਹ ਬੜੀ ਚੰਗੀ ਤਰ੍ਹਾਂ ਲੁੱਕ ਆਫਟਰ ਕਰ ਰਹੇ ਨੇ ਇਸ ਜ਼ਮੀਨ ਨੂੰ ਤੇ ਸੋਸਾਇਟੀ ਨੂੰ ਕੰਟਰੀਬਿਊਟ ਕਰ ਰਹੇ ਨੇ। ਔਨ ਦਾ ਕੰਟਰੇਰੀ, ਜਦੋਂ ਪੰਜਾਬ ਦਾ ਕਿਸਾਨ ਜਿਹੜਾ ਕਿ ਆਪਣੀ ਮਿਹਨਤ ਲਈ, ਆਪਣੀ ਸਕਿੱਲਸ ਲਈ ਮਸ਼ਹੂਰ ਹੈ ਪੂਰੀ ਦੁਨੀਆ ਦੇ ਵਿੱਚ, ਅੱਜ ਤਰਸਦੇ ਨੇ ਆਸਟ੍ਰੇਲੀਆ ਵਾਲੇ, ਕੈਨੇਡਾ ਵਾਲੇ, ਅਮਰੀਕਾ ਵਾਲੇ ਵੀ ਇਹ ਸਾਡੀਆਂ ਧਰਤੀਆਂ ਤੇ ਆਉਣ ਤੇ ਇੱਥੇ ਫਾਰਮਿੰਗ ਸ਼ੁਰੂ ਕਰਨ, ਤਰ੍ਹਾਂ ਦੇ ਇਨਸੈਂਟਿਵ ਦਿੰਦੇ ਨੇ, ਇਨਸੈਂਟਿਵਾਈਜ਼ ਕਰਦੇ ਨੇ। ਪਰ ਜਦੋਂ ਇਹ ਭਾਰਤ ਦੇ ਦੂਸਰੇ ਸੂਬਿਆਂ 'ਚ ਜਾਂਦੇ ਨੇ ਆਪਣੀ ਮਿਹਨਤ ਦੇ ਨਾਲ ਆਪਣੀ ਰੋਟੀ ਹੱਕ ਸੱਚ ਦੀ ਕਮਾਈ ਕਰਨ, ਤੇ ਉੱਥੇ ਸਾਡੇ ਨਾਲ ਇਹ ਵਰਤਾਰਾ ਕਿਉਂ? ਅੱਜ ਅਸੀਂ ਜੇ ਦੇਖਿਆ ਜਾਵੇ ਤੇ ਇਹਦੇ 'ਚ ਇੰਡੀਅਨ ਗਵਰਨਮੈਂਟ ਦੀ ਦੇਖੋ ਇੱਕ ਵੱਡੀ ਪਾਲਿਸੀ ਵੇਖੋ ਤੁਸੀਂ, ਕਿ ਸਾਨੂੰ ਬੇਸਿਕਲੀ ਇੱਕ ਕਹਿ ਲਓ ਕਿ ਐਜ਼ ਇੱਕ ਲੇਬਰਰ ਦੀ ਤਰ੍ਹਾਂ ਜਿੱਦਾਂ ਬਾਕੀ ਸੂਬਿਆਂ 'ਚ ਟ੍ਰੀਟ ਕੀਤਾ ਜਾਂਦਾ ਹੈ, ਸਾਨੂੰ ਬਾਕੀ ਸੂਬਿਆਂ 'ਚੋਂ ਕੱਢਿਆ ਜਾ ਰਿਹਾ। ਇਹਦੇ ਵਿੱਚ ਜੇ ਗਿਆਨ ਗੋਦੜੀ ਗੁਰਦੁਆਰੇ ਦੀ ਵੀ ਅਸੀਂ ਗੱਲ ਕਰ ਲਈਏ ਜਾਂ ਮੰਗੂ ਮੱਠ ਦੀ ਵੀ ਗੱਲ ਕਰ ਲਈਏ, ਇਹ ਜਿਹੜੀਆਂ ਚੀਜ਼ਾਂ ਨੇ ਕਿਉਂ ਹੁੰਦੀਆਂ ਨੇ? ਜਾਂ 1984 'ਚ ਜੋ ਪਕਾਰੋ 'ਚ ਹੁੰਦਾ ਹੈ ਜਾਂ ਜੋ ਕਾਨਪੁਰ 'ਚ ਹੁੰਦਾ ਹੈ, ਇਹ ਕਿਉਂ ਕੀਤਾ ਜਾਂਦਾ ਹੈ? ਇਹ ਇਸ ਲਈ ਕੀਤਾ ਜਾਂਦਾ ਹੈ ਜਾਂ ਦਿੱਲੀ 'ਚ ਕਿਉਂ ਕੀਤਾ ਗਿਆ ਸੀ ਕਿ ਸਾਡੀਆਂ ਜਿਹੜੀਆਂ ਸੈਟਲਿੰਗ ਪੋਪੂਲੇਸ਼ਨਸ ਨੇ ਉਹਨਾਂ ਦੇ ਵਿੱਚ ਇੱਕ ਦਬਦਬਾ ਬਣਾ ਕੇ ਰੱਖਣ ਲਈ, ਉਹਨਾਂ ਨੂੰ ਡਰਾਉਣ ਲਈ, ਧਮਕਾਉਣ ਲਈ ਵੀ ਤੁਸੀਂ ਇੱਥੋਂ ਜਾਓ। ਤੇ ਦੂਜੇ ਪਾਸੇ ਜਿਹੜਾ ਸਾਡੇ ਪੰਜਾਬ ਦੇ ਵਿੱਚ ਉਹ ਪ੍ਰਵਾਸੀ ਮਜ਼ਦੂਰ ਲਿਆ ਕੇ ਵਸਾਏ ਜਾ ਰਹੇ ਨੇ, ਉਹਦੇ ਵਿੱਚ ਸਾਡੀ ਜਿਹੜੀ ਡੈਮੋਗ੍ਰਾਫਿਕ ਹੈ ਉਹ ਪੰਜਾਬ ਦਾ ਬਿਲਕੁਲ ਹੀ ਚੇਂਜ ਕੀਤਾ ਜਾ ਰਿਹਾ। ਸੋ ਮੇਰੇ ਹਿਸਾਬ ਨਾਲ ਇਹ ਇੱਕ ਵੱਡੀ ਪਲੈਨਿੰਗ ਦਾ ਜਿਹੜਾ ਹੈ ਅਸੀਂ ਪਾਰਟ ਬਣ ਰਹੇ ਹਾਂ। ਇਹ ਕੋਈ ਨਿੱਕੀਆਂ ਮੋਟੀਆਂ ਚੀਜ਼ਾਂ ਨਹੀਂ ਬਈ ਇਹ ਗੱਲ ਯੋਗੀ ਆਦਿੱਤਿਆਨਾਥ ਨੂੰ ਨਹੀਂ ਪਤਾ ਹੋਏਗੀ। ਹੁਣ ਕਰੋਨਾ ਦਾ ਬਹਾਨਾ ਬਣਾ ਕੇ ਤੁਸੀਂ 70-80 ਸਾਲ ਪੁਰਾਣੇ ਉੱਥੇ ਵਸਦੇ ਪਰਿਵਾਰਾਂ ਨੂੰ ਤੁਸੀਂ ਉੱਥੇ ਉਸ ਸਟੇਟ ਦੇ ਵਿੱਚ ਪ੍ਰਵਾਸੀ ਮਜ਼ਦੂਰ ਬਣਾ ਦਿੱਤਾ। ਸੋ ਇਹ ਜਿਹੜੀਆਂ ਗੱਲਾਂ ਨੇ ਮੈਂ ਸਮਝਦਾ ਇਹ ਸਾਡੇ ਤੇ ਇੱਕ ਏਮਡ ਹਮਲਾ ਹੈ। ਇਹਦੇ ਤੋਂ ਸਾਨੂੰ ਇਹਨਾਂ ਚੀਜ਼ਾਂ ਦਾ ਬਹੁਤ ਗਹਿਰਾ ਨੋਟਿਸ ਲੈਣ ਦੀ ਲੋੜ ਹੈ ਵੀ ਭਾਰਤ ਆਪਣੇ ਵੱਖ-ਵੱਖ ਸੂਬਿਆਂ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤੌਰ ਤੇ ਕੀ ਕਰ ਰਿਹਾ। ਇਹ ਜਿਹੜੀ ਇੱਕ ਚੀਜ਼ ਹੈ ਇਹਦਾ ਇੱਕ ਸਿੰਬੋਲਿਕ ਮੀਨਿੰਗ ਹੈ ਕਿ ਤੁਸੀਂ ਸਾਡੀਆਂ ਸਟੇਟਸ ਵਿੱਚ ਵੈਲਕਮ ਨਹੀਂ। ਮੈਂ ਇੱਥੇ ਇੱਕ ਗੱਲ ਥੋੜੀ ਜਿਹੀ ਹੋਰ ਜ਼ਰੂਰ ਅਟੈਚ ਕਰ ਦਿੰਦਾ। ਦੇਖੋ ਜਦੋਂ ਦਿੱਲੀ ਦੇ ਵਿੱਚ ਹਮਲਾ ਹੁੰਦਾ ਹੈ, ਇਹ ਖੁਸ਼ਵੰਤ ਸਿੰਘ ਨੂੰ ਮੈਂ ਕੋਈ ਬਾਹਲਾ ਵਧੀਆ ਬੰਦਾ ਨਹੀਂ ਸਮਝਦਾ, ਪਰ ਫਿਰ ਵੀ ਉਸਨੇ ਆਪਣੀ ਕਿਤਾਬ ਵਿੱਚ ਇਹ ਗੱਲ ਲਿਖੀ ਸੀ ਕਿ ਕਹਿੰਦਾ ਦਿੱਲੀ ਦੇ ਵਿੱਚ ਪੰਜਾਬ ਤੋਂ ਵਸੇ ਆਏ ਸਿੱਖਾਂ ਤੋਂ, ਪਾਕਿਸਤਾਨ ਤੋਂ ਆਏ ਸਿੱਖਾਂ ਤੋਂ ਬਿਫੋਰ ਪਾਰਟੀਸ਼ਨ, ਉਹਨਾਂ ਦਾ ਦਿੱਲੀ ਦੇ ਵਿੱਚ ਇੱਕ ਦਬਦਬਾ ਸੀ। ਉਹਨਾਂ ਦਾ ਦਿੱਲੀ ਦੇ ਵਿੱਚ ਇੱਕ ਨਾਮ ਸੀ ਵੀ ਇਹ ਅਮੀਰ ਨੇ। ਇਹਨਾਂ ਨੇ ਕੀ ਕੀਤਾ ਕਿ ਅਮੀਰਾਂ ਨੂੰ ਉਸ ਵੇਲੇ ਲੁੱਟਿਆ ਤੇ ਜਿਹੜਾ ਗਰੀਬ ਸਿੱਖ ਸੀ ਉਹਨੂੰ ਜਾਨੋਂ ਮਾਰ ਦਿੱਤਾ, ਉਹਦਾ ਜਾਨ ਮਾਲ ਦਾ ਨੁਕਸਾਨ ਕੀਤਾ। ਸੋ ਉਸਨੇ ਵੀ ਇਹ ਗੱਲ ਕਹੀ ਕਿ ਮੈਂ ਵੀ ਇਹ ਫੀਲ ਕਰਦਾ ਵੀ ਸਿੱਖਾਂ ਨੂੰ ਟਾਰਗੇਟ ਹੀ ਇਸ ਲਈ ਕੀਤਾ ਗਿਆ ਸੀ ਕਿ ਦਿੱਲੀ ਦੇ ਵਿੱਚ ਜਿਹੜੀ ਉਹਨਾਂ ਦੀ ਪੋਪੂਲੇਸ਼ਨ ਹੈ, ਜਿਹੜੀ ਇੰਨੀ ਪ੍ਰੋਸਪਰਸ ਹੈ, ਜਿਹੜੀ ਇੰਨੀ ਜ਼ਿਆਦਾ ਜਿਹੜੀ ਹੈ ਪਰ ਕੈਪੀਟਾ ਸਭ ਤੋਂ ਜ਼ਿਆਦਾ ਚੈਰਿਟੀ, ਸਭ ਤੋਂ ਜ਼ਿਆਦਾ ਇਨਕਮ ਟੈਕਸ ਇਹ ਕੌਮਾਂ ਕਰਦੀਆਂ ਸਨ, ਉਸ ਚੀਜ਼ ਤੋਂ ਬਸ ਹੋ ਕੇ ਜਿਹੜਾ ਇਹਨਾਂ ਨੇ ਸਿੱਖਾਂ ਨੂੰ ਉਧਰੋਂ ਭਜਾਉਣ ਦੀ ਵੀ ਇਹ ਵੱਡੀ ਸਾਜ਼ਿਸ਼ ਸੀ ਕਿ ਕੈਪੀਟਲ ਦੇ ਵਿੱਚ ਦਿੱਲੀ ਦੇ ਵਿੱਚ ਇਹਨਾਂ ਦੀ ਪੋਪੂਲੇਸ਼ਨ ਨੂੰ ਲੋ ਕੀਤਾ ਜਾਵੇ। ਤੇ ਅਸੀਂ ਸਾਰੇ ਜਾਣਦੇ ਹਾਂ ਕਿ 84 ਤੋਂ ਬਾਅਦ ਬਹੁਤ ਸਾਰੇ ਸਿੱਖ ਉੱਥੋਂ ਡਿਸਪਲੇਸ ਹੋ ਕੇ ਫਿਰ ਪੰਜਾਬ ਨੂੰ ਆਏ ਨੇ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਜਾਂ ਸ਼ਿਲੌਂਗ ਦੇ ਵਿੱਚ ਪਿਛਲੇ ਦਿਨਾਂ 'ਚ ਕੀ ਕੀਤਾ ਗਿਆ ਸੀ, ਗੁਰਦੁਆਰਾ ਸਾਹਿਬ ਤੇ ਜਦੋਂ ਹਮਲਾ ਕੀਤਾ ਗਿਆ ਇੱਕ WhatsApp ਮਿਸਅੰਡਰਸਟੈਂਡਿੰਗ ਕ੍ਰੀਏਟ ਕਰਨ ਤੋਂ ਬਾਅਦ, ਇਹ ਸਾਰੀਆਂ ਚੀਜ਼ਾਂ ਨੇ ਐਜ਼ ਅ ਮਾਈਨੋਰਿਟੀ ਸਾਨੂੰ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਇਹ ਵਧੇਗਾ ਜਦ ਤੱਕ ਅਸੀਂ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਲੈਂਦੇ। ਜੀ ਬਿਲਕੁਲ। ਤੇ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ, ਇੱਥੇ ਇਹ ਗੱਲ ਨੋਟ ਕਰਨ ਵਾਲੀ ਹੈ ਵੀ ਜਿਹੜੇ ਸਿੱਖਾਂ ਨੂੰ ਇਸ ਯੂਪੀ ਦੇ ਇਸ ਇਲਾਕੇ ਦੇ ਵਿੱਚੋਂ ਉਹਨਾਂ ਦੀ ਜ਼ਮੀਨਾਂ ਤੋਂ ਉਧੇੜਿਆ ਜਾ ਰਿਹਾ ਹੈ, ਉਹ ਸਿੱਖ ਕੋਈ ਅੱਜ ਜਾਂ ਕੱਲ ਉੱਥੇ ਨਹੀਂ ਗਏ। ਉਹ 1950 ਦੇ ਵਿੱਚ ਉੱਥੇ ਗਏ ਸੀ ਤੇ ਅੱਜ ਉਹਨਾਂ ਦੀ ਤੀਜੀ ਜਨਰੇਸ਼ਨ ਹੈ, ਥਰਡ ਜਨਰੇਸ਼ਨ ਹੈ ਜਿਹੜੀ ਉਹਨਾਂ ਇਲਾਕਿਆਂ ਦੇ ਵਿੱਚ ਉਸ ਜ਼ਮੀਨ ਦੇ ਉੱਤੇ ਵਾਹੀ ਕਰ ਰਹੀ ਹੈ, ਆਪਣੀ ਫਸਲ ਉਗਾ ਰਹੀ ਹੈ ਜਾਂ ਫਾਰਮਿੰਗ ਦੇ ਖਿੱਤੇ ਦੇ ਵਿੱਚ ਹੈ। ਪਰ ਕੀ ਕਾਰਨ ਸਮਝਦੇ ਹੋ ਕਿ ਕਿਸਾਨਾਂ ਨੂੰ, ਖਾਸ ਤੌਰ ਤੇ ਸਿੱਖ ਕਿਸਾਨਾਂ ਨੂੰ ਪਹਿਲਾਂ ਇੱਕ
ਫਿਰ ਦੂਜੀ ਸਟੇਟ, 2 ਐਗਜ਼ਾਮਪਲਸ ਦਾ ਅਸੀਂ ਜ਼ਿਕਰ ਕੀਤਾ ਤੇ ਹੁਣ ਤੀਜੀ ਵਾਰੀ ਜਿਹੜੀ ਹੈ ਯੂਪੀ ਦੇ ਵਿੱਚ ਸਾਡੇ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਜ਼ਮੀਨਾਂ ਤੋਂ ਬੇਦਖਲ ਕੀਤਾ ਜਾ ਰਿਹਾ ਹੈ। ਜਿੱਥੇ ਇੱਕ ਬ੍ਰੌਡਰ ਕੰਟੈਕਸਟ ਦੀ ਤੁਸੀਂ ਗੱਲ ਕੀਤੀ ਹੈ, ਇੱਥੇ ਜੇ ਲੋਕਲੀ ਗੱਲ ਕਰਨੀ ਹੋਵੇ ਗੁਜਰਾਤ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਤੇ ਹੁਣ ਉੱਤਰ ਪ੍ਰਦੇਸ਼ ਯੂਪੀ ਦੇ ਵਿੱਚ ਜਿਹੜਾ ਇਹ ਹੈ, ਜਿਹੜੇ ਲੋਕਲ ਫੈਕਟਰਸ ਨੇ ਉਹ ਕਿਵੇਂ ਕੰਮ ਕਰਦੇ ਆ? ਬਿਲਕੁਲ ਭਾਜੀ, ਦੇਖੋ ਮੈਂ ਇਹਨੂੰ ਇੱਕ ਦੋ ਆਸਪੈਕਟ ਤੋਂ ਦੇਖਾਂਗਾ। ਦੇਖੋ, ਇੱਕ ਇਹਨਾਂ ਨੇ ਨੈਸ਼ਨਲ ਲੈਵਲ ਤੇ ਜਿਹੜਾ ਆਪਣਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਕੀਤਾ ਤੇ ਉਹਦੇ ਵਿੱਚ ਟਾਰਗੇਟ ਕੀਤਾ ਮੁਸਲਮਾਨਾਂ ਨੂੰ। ਜੇ ਅਸੀਂ ਗੱਲ ਕਰੀਏ, ਮੈਨੂੰ ਕੋਈ ਇਸ ਗੱਲ ਵਿੱਚ ਸ਼ੱਕ ਨਹੀਂ ਕਿ ਇਹ ਆਉਣ ਵਾਲੇ ਸਮੇਂ 'ਚ ਸਟੇਟ ਲਾਜ਼ ਵੀ ਇਹੋ ਜਿਹੇ ਬਣਾ ਦੇਣ ਜਿਹਦੇ ਨਾਲ ਇਹ ਸਟ੍ਰੇਟ ਅਵੇ ਟਾਰਗੇਟ ਕਰ ਸਕਣ। ਦੇਖੋ, ਸਿੱਖਾਂ ਦੀ ਜਿਹੜੀ ਇੱਕ ਜਿਹੜੀ ਹੈਗੀ ਹੈ ਪਹਿਚਾਣ, ਉਹ ਸਿੱਧਾ ਪੰਜਾਬ ਦੇ ਨਾਲ ਜੁੜਦੀ ਹੈ, ਇਹਦੇ ਨਾਲ ਜੁੜਦੀ ਆ, ਆਨੀ ਦੇ ਨਾਲ ਜੁੜਦੀ ਹੈ, ਪੰਜਾਬ ਦੇ ਨਾਲ ਜੁੜਦੀ ਹੈ। ਹੁਣ ਇਹ ਕੋਈ, ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ, ਕੋਈ ਪਹਿਲੀ ਵਾਰ ਤਾਂ ਹੈ ਨਹੀਂ। ਇਹਦੇ ਵਿੱਚ ਮੈਂ ਇੱਕ ਗੱਲ ਦਾ ਹੋਰ ਐਗਜ਼ਾਮਪਲ ਲੈਣਾ ਚਾਹੁੰਦਾ। ਤੁਸੀਂ ਪੰਜਾਬ ਤੋਂ ਹਿਮਾਚਲ ਪ੍ਰਦੇਸ਼ 'ਚ ਹੁਣ ਜ਼ਮੀਨ ਨਹੀਂ ਖਰੀਦ ਸਕਦੇ, ਕਿਉਂਕਿ ਤੁਹਾਨੂੰ ਹਿਮਾਚਲ ਪ੍ਰਦੇਸ਼ ਦਾ ਵਸਨੀਕ ਹੋਣਾ ਜ਼ਰੂਰੀ ਹੈ। ਹਰਿਆਣਾ ਦੇ ਵੀ ਕਈ ਇਲਾਕਿਆਂ 'ਚ ਤੁਸੀਂ ਜੇ ਹਰਿਆਣਵੀ ਨਹੀਂ ਹੋ, ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ। ਪਰ ਪੰਜਾਬ ਵੀ ਇੱਕ ਅਜਿਹੀ ਵਾਇਡ ਸਟੇਟ ਨੇ ਬਣਾਈ ਹੈ, ਜਿਹੜਾ ਮਰਜ਼ੀ ਜਿੱਥੋਂ ਮਰਜ਼ੀ ਆ ਕੇ ਇੱਥੇ ਜ਼ਮੀਨ ਖਰੀਦ ਲੈਂਦਾ ਤੇ ਉੱਥੇ ਪੰਜਾਬੀਆਂ ਨੂੰ ਰਿਜ਼ਰਵ ਨਹੀਂ ਕੀਤਾ, ਪਰ ਬਾਕੀ ਜਗ੍ਹਾ ਪੰਜਾਬੀਆਂ ਨੂੰ ਬਲੌਕ ਕੀਤਾ ਗਿਆ। ਇਹਦਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਜਦੋਂ 1966 ਦੇ ਵਿੱਚ ਜਦੋਂ ਪੰਜਾਬ ਰੀਆਰਗਨਾਈਜ਼ ਕਰਦੇ ਨੇ, ਉਸ ਤੋਂ ਬਾਅਦ ਇਹ ਸਪੈਸ਼ਲ ਲਾਜ਼ ਇਨਫੋਰਸ ਕਰਦੇ ਨੇ ਹਰਿਆਣਾ ਦੇ ਵਿੱਚ, ਜੰਮੂ ਦੇ ਵਿੱਚ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ, ਕਿ ਜਿਹੜੇ ਪੰਜਾਬੀ ਨੇ ਉਹ ਆਪਣੀਆਂ ਜ਼ਮੀਨਾਂ ਜਿਹੜੀਆਂ ਉਹ ਹੋਰ ਉੱਥੇ ਨਾ ਵਧਾ ਸਕਣ ਜਾਂ ਨਾ ਲੈ ਸਕਣ। ਮੈਂ ਤੁਹਾਨੂੰ ਇਹਦੇ ਵਿੱਚ ਇੱਕ ਇੰਟਰਨੈਸ਼ਨਲ ਆਸਪੈਕਟ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਅੱਜ ਇਜ਼ਰਾਈਲ ਤੇ ਪੈਲਸਤਾਈਨ ਦੀ ਜਿਹੜੀ ਲੜਾਈ ਹੈ, ਇਜ਼ਰਾਈਲ ਕੀ ਕਰ ਰਿਹਾ? ਇਜ਼ਰਾਈਲ ਪੈਲਸਤੀਨੀ ਇਲਾਕਿਆਂ ਦੇ ਵਿੱਚ ਵੱਧ ਤੋਂ ਵੱਧ ਜ਼ਮੀਨ ਖਰੀਦ ਰਿਹਾ, ਵੱਧ ਤੋਂ ਵੱਧ ਆਪਣੇ ਲੋਕ ਉੱਥੇ ਵਸਾਉਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਇਸ ਐਗਜ਼ਾਮਪਲ ਨੂੰ ਇਸ ਤਰੀਕੇ ਨਾਲ ਲੈਣਾ ਕਿ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਵਸਾਇਆ ਜਾ ਰਿਹਾ, ਪਰ ਪੰਜਾਬੀਆਂ ਨੂੰ ਬਾਕੀ ਇਲਾਕਿਆਂ 'ਚੋਂ ਡਰਾ ਧਮਕਾ ਕੇ ਜਿਹੜਾ ਉਹ ਕੱਢਿਆ ਜਾ ਰਿਹਾ। ਸੋ ਇਹ ਇਹਦਾ ਜਿਹੜਾ ਇੱਕ ਸਿੱਧੀ ਇੱਕ ਰਿਲੇਟਿਵ ਗੱਲ ਆਉਂਦੀ ਹੈ ਵੀ ਜਿਹੜਾ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਇਹਦੇ ਪਿੱਛੇ ਸਾਡੇ ਧਰਮ ਦਾ ਫੈਕਟਰ ਹੈ। ਹੁਣ ਕੱਲ ਨੂੰ ਇਹ ਪਰਸੋਂ ਕਿਸੇ ਨੂੰ ਵੀ ਕਹਿ ਦੇਣ ਫੜ ਕੇ ਵੀ ਨਹੀਂ ਤੁਸੀਂ ਤਾਂ ਜੀ ਪੰਜਾਬ ਦੇ ਰਹਿਣ ਵਾਲੇ ਹੋ, ਅੱਜ ਕਰੋਨਾ ਨੂੰ ਬਹਾਨਾ ਬਣਾ ਲਿਆ ਤੇ ਉਹਦੇ ਵਿੱਚ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਪਹਿਲਾਂ ਜਿੱਦਾਂ ਤੁਸੀਂ ਆਪਣਾ ਗੁਜਰਾਤ 'ਚ ਕੀਤਾ ਗਿਆ, ਮੱਧ ਪ੍ਰਦੇਸ਼ 'ਚ ਕੀਤਾ ਗਿਆ, ਕੁਛ ਇੱਕ ਗੱਲਾਂ ਰਾਜਸਥਾਨ ਦੇ ਸੂਬੇ ਦੇ ਵਿੱਚ ਵੀ ਆਈਆਂ ਸਨ। ਦੇਖੋ, ਇੱਕ ਗੱਲ ਹੈਗੀ ਹੈ, ਉੱਥੇ ਇਹਨਾਂ ਇਲਾਕਿਆਂ 'ਚ ਸਾਡੇ ਇਤਿਹਾਸਕ ਗੁਰਦੁਆਰੇ ਵੀ ਨੇ। ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਸਾਰਾ ਅਜਿਹਾ ਇਤਿਹਾਸ ਹੈ ਜਿਹੜਾ ਸਿੱਖੀ ਦੇ ਨਾਲ ਜੁੜਿਆ ਹੋਇਆ। ਜੇ ਹੁਣ ਅਸੀਂ ਪਟਨਾ ਸਾਹਿਬ ਦੀ ਗੱਲ ਕਰ ਲਈਏ, ਪੌਂਟਾ ਸਾਹਿਬ ਦੀ ਗੱਲ ਕਰ ਲਈਏ, ਉੱਥੇ ਸਿੱਖਾਂ ਦੀ ਵਸੋਂ ਕਾਫੀ ਹੈ ਕਈ ਜਗ੍ਹਾਵਾਂ ਤੇ ਇਹ ਜਿਹੜਾ ਇੱਕ ਸਪੈਸੀਫਿਕਲੀ ਸਾਨੂੰ ਟਾਰਗੇਟ ਕਰਨਾ ਆਦਿੱਤਿਆਨਾਥ ਯੋਗੀ ਗਵਰਨਮੈਂਟ ਦੀ ਸੋਚੀ ਸਮਝੀ ਸਾਜ਼ਿਸ਼ ਹੈ। ਅਸੀਂ ਇਹ ਵੀ ਸਾਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਕਿ ਇੱਕ ਫੈਸਿਸਟ ਹਿੰਦੂਤਵ ਜਿਹੜਾ ਇਹ ਹੈਗਾ ਉੱਥੇ ਦਾ ਨੇਤਾ ਵਾ। ਇਹਦੀਆਂ ਬਹੁਤ ਘਟੀਆਂ ਬਿਆਨਬਾਜ਼ੀਆਂ ਵੀ ਆਈਆਂ ਨੇ। ਸੋ ਮੈਂ ਨਹੀਂ ਸਮਝਦਾ ਕਿ ਇਹ ਕੋਈ ਬਾਈ ਚਾਂਸ ਕੰਮ ਹੋ ਰਿਹਾ ਜਾਂ ਕੁਛ ਹੈ। ਔਰ ਉੱਥੇ ਲੰਮੇ ਸਮੇਂ ਤੋਂ ਸਿੱਖ ਡਰ ਦੇ ਸਾਏ ਵਿੱਚ ਰਹਿੰਦੇ ਨੇ। ਯੂਪੀ ਦੇ ਵਿੱਚ ਮੁਜ਼ੱਫਰਨਗਰ ਵਿੱਚ ਕਾਫੀ ਪੋਪੂਲੇਸ਼ਨ ਹੈ, ਹੋਰ ਕਈ ਇਲਾਕਿਆਂ 'ਚ ਦੇਹਰਾਦੂਨ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਵੀ ਕਾਫੀ ਪੋਪੂਲੇਸ਼ਨ ਹੈਗੀ ਹੈ ਸਿੱਖਾਂ ਦੀ। ਤੇ ਸਾਨੂੰ ਆਏ ਦਿਨ ਉੱਥੇ ਪਤਾ ਲੱਗਦਾ ਵੀ ਜਿਹੜਾ ਮਾਫੀਆ ਹੈ ਉੱਥੇ ਦਾ, ਉਹ ਸਿੱਖਾਂ ਨੂੰ ਧਮਕਾਉਂਦਾ ਹੈ। ਸਿੱਖ ਜਿਹੜੇ ਨੇ ਉਹ ਆਪਣੀ ਵੈਲਥ ਜਿਹੜੀ ਹੈ ਬੜੀ ਛੁਪਾ ਕੇ ਰੱਖਦੇ ਨੇ, ਕੋਈ ਵੱਡੀਆਂ ਗੱਡੀਆਂ ਨਹੀਂ ਖਰੀਦਦੇ ਜਾਂ ਕੁਛ ਨਹੀਂ ਖਰੀਦਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਫਿਰ ਨਹੀਂ ਤੇ ਉੱਥੇ ਦਾ ਮਾਫੀਆ ਉਹਨਾਂ ਨੂੰ ਤੰਗ ਕਰੇਗਾ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ, ਜਿਹੜੇ ਸਾਰੇ ਫੈਕਟਰਸ ਨੂੰ ਜੇ ਅਸੀਂ ਲਈਏ, ਇਹ ਇੱਕ ਤਰੀਕੇ ਦਾ ਸਾਨੂੰ ਸਟੇਟਸ ਤੋਂ ਬਲੌਕ ਕੀਤਾ ਜਾ ਰਿਹਾ। ਸਿੱਖਾਂ ਦੀ ਫ੍ਰੀ ਮੂਵਮੈਂਟ ਤੇ ਇਹ ਖਤਰਾ ਹੈ। ਸਿੱਖਾਂ ਦੀ ਜਿਹੜੀ ਇੰਡੀਆ ਜਿਹੜੀ ਸੋ ਕਾਲਡ ਆਪਣੇ ਪ੍ਰੋਮਿਸਿਸ ਕਰਦਾ ਕਨਸਟੀਟਿਊਸ਼ਨ 'ਚ, ਇਹ ਉਹਨੂੰ ਵੀ ਫੇਲ ਕਰਦੇ ਨੇ ਫ੍ਰੀ ਮੂਵਮੈਂਟ ਨੂੰ। ਔਰ ਇੰਨੇ ਪੁਰਾਣੇ ਰਹਿੰਦੇ ਲੋਕਾਂ ਨੂੰ ਡਿਸਪਲੇਸ ਕਰਨਾ ਮੇਰੇ ਹਿਸਾਬ ਨਾਲ ਇਹ ਕਿਸੇ ਇਕੋਨੋਸਾਈਡ ਤੋਂ ਘੱਟ ਨਹੀਂ ਹੈਗਾ। ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜਾ ਇੱਕ ਜੈਨੋਸਾਈਡ ਤਾਂ ਸਾਡੇ ਨਾਲ ਹੋ ਰਿਹਾ, ਇੱਕ ਇਕੋਨੋਸਾਈਡ ਵੀ ਸਾਡੇ ਨਾਲ ਹੋ ਰਿਹਾ ਹੈ, ਜਿੱਥੇ ਸਿੱਖਾਂ ਨੂੰ ਵਧਣ ਫੁੱਲਣ ਨਹੀਂ ਦਿੱਤਾ ਜਾਂਦਾ। ਹੁਣ ਤੁਸੀਂ ਦੱਸੋ, ਜੇ ਕਿਸੇ ਬੰਦੇ ਦੀ 70 ਸਾਲ ਦੀ ਜਮਾ ਪੂੰਜੀ ਜਿਹੜੀ ਕਿ ਉਹਨੇ ਜ਼ਮੀਨਾਂ ਦੇ ਵਿੱਚ ਲਾਈ ਹੋਵੇ, ਜੇ ਉਹਨਾਂ ਨੂੰ ਬੇਦਖਲ ਕਰ ਦਿਓਗੇ ਤੁਸੀਂ, ਤੇ ਉਹ ਕੀ ਕਰੇਗਾ? ਉਹ ਹੁਣ ਜਾਂ ਤਾਂ ਜਿਹੜਾ ਕਿ ਉਹ ਕੀ ਕਰੇਗਾ? ਉਹ ਬੁਰੀ ਤਰ੍ਹਾਂ ਇੱਕ ਤਰ੍ਹਾਂ ਦਾ ਇਕੋਨੋਸਾਈਡ, ਇਕਨੋਮਿਕ ਤਰੀਕੇ ਨਾਲ ਉਹਨੂੰ ਡਿਪਰਾਈਵ ਕਰਕੇ ਉਹਦੇ ਰਿਸੋਰਸਿਸ ਤੋਂ ਉਹਨੂੰ ਇਨਡਾਇਰੈਕਟਲੀ ਮਾਰਨ ਵੱਲ ਜਾਂ ਸੁਸਾਈਡ ਕਰਨ ਵੱਲ ਧਕੇਲਣ ਦੀ ਇਹ ਸਾਜ਼ਿਸ਼ ਹੈ। ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ। ਔਰ ਸਿੱਖ ਕਮਿਊਨਿਟੀ ਨੂੰ ਮੈਂ ਬੇਨਤੀ ਕਰਦਾ,
ਬਈ ਇਹਦੇ ਤੇ ਜ਼ੋਰਦਾਰ ਜਿਹੜੀਆਂ ਸਟੇਟਮੈਂਟਾਂ ਉਹ ਆਉਣੀਆਂ ਚਾਹੀਦੀਆਂ ਨੇ। ਸਾਨੂੰ ਇਹ ਵੀ ਗੱਲ ਹੈ ਕਿ ਜਿਹੜੀ ਉੱਥੇ SGPC ਸਿੱਖਾਂ ਦੀ ਜਮਾਤ ਬਣੀ ਹੋਈ ਹੈ, ਅੱਜ ਮੈਂ ਇਹ ਵੀ ਦੇਖਣਾ ਚਾਹੂੰਗਾ ਵੀ ਉਹ ਕੀ ਐਕਸ਼ਨ ਲੈਂਦੇ ਨੇ, ਜਾਂ ਪੰਜਾਬ ਦਾ ਜਿਹੜਾ CM ਆਪਣੇ ਆਪ ਨੂੰ ਕਹਿੰਦਾ ਹੈ ਵੀ ਮੈਂ ਪੰਜਾਬੀਆਂ ਦਾ ਜਿਹੜਾ ਹੈਗਾ, ਉਹ ਕੀ ਕਹਿੰਦੇ ਨੇ ਇਸ ਗੱਲ ਤੇ। ਮੈਂ ਤੁਹਾਡੇ ਨਾਲ ਦੱਸ ਦਿੰਦਾ ਵੀ ਇਹਨਾਂ ਨੇ ਕੁਝ ਨਹੀਂ ਕਰਨਾ, ਇਹਨਾਂ ਦੀ ਗਿਣੀ ਮਿੱਥੀ ਇਹ ਸਟੇਟ ਪਾਲਿਸੀ ਹੈ ਵੀ ਸਿੱਖਾਂ ਨੂੰ ਇਕਨੋਮਿਕਲੀ ਕਿਵੇਂ ਡਿਪਰਾਈਵ ਕਰਨਾ, ਔਰ ਇਹ ਉਸੇ ਸਾਜ਼ਿਸ਼ ਦਾ ਇੱਕ ਹਿੱਸਾ ਹੈ ਜੀ। ਤੇ ਇੱਥੇ ਜਿਵੇਂ ਤੁਸੀਂ ਵੀ ਗੱਲ ਕੀਤੀ ਹੈ ਵੀ ਸਿਲੈਕਟਿਵ ਜਿਹੜਾ ਟਾਰਗੇਟ ਹੈ ਉਹ ਬਣਾਇਆ ਜਾ ਰਿਹਾ ਹੈ, ਸੋ ਉਸ ਗੱਲ ਨੂੰ ਮੁੱਖ ਰੱਖਦੇ ਆ ਜਦੋਂ ਅਸੀਂ ਇਹ ਸਾਰੇ ਘਟਨਾਕ੍ਰਮ ਨੂੰ ਦੇਖ ਰਹੇ ਹਾਂ ਤਾਂ ਉੱਥੋਂ ਲੋਕਲ ਜਿਹੜੇ ਸਿੱਖ ਆਗੂ ਹੈਗੇ ਆ ਜਸਵੀਰ ਸਿੰਘ, ਉਹਨਾਂ ਦੀ ਜਿਨ੍ਹਾਂ ਦੀ ਸਟੇਟਮੈਂਟ ਮੀਡੀਆ ਦੇ ਵਿੱਚ ਵੀ ਆਈ ਹੈ, ਉਹਨਾਂ ਨੇ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਵੀ ਯੂਪੀ ਸਰਕਾਰ ਵੱਲੋਂ ਸਿਰਫ ਸਿੱਖਾਂ ਨੂੰ ਬੇਦਖਲ ਨਹੀਂ ਕੀਤਾ ਜਾ ਰਿਹਾ, ਜ਼ਮੀਨ ਤੋਂ ਨਹੀਂ ਕੱਢਿਆ ਜਾ ਰਿਹਾ, ਬਲਕਿ ਇਸ ਤੋਂ ਅੱਗੇ ਵੱਧਦਿਆਂ ਸਿੱਖਾਂ ਦੇ ਨਾਲ ਧੱਕਾ ਕਰਦਿਆਂ ਸਿੱਖਾਂ ਨੂੰ ਧਾਰਮਿਕ ਤੌਰ ਤੇ ਜ਼ਲੀਲ ਕੀਤਾ ਜਾ ਰਿਹਾ ਹੈ। ਇਹ ਇੱਕ ਵੱਡੀ ਚੀਜ਼ ਹੈ ਜਿਹੜੀ ਉੱਥੋਂ ਦੇ ਆਗੂ ਵੱਲੋਂ ਕਹੀ ਗਈ ਹੈ ਤੇ ਜਿਹਦੇ ਤੇ ਸਾਡਾ ਧਿਆਨ ਦੇਣਾ ਬਣਦਾ ਵੀ ਧਾਰਮਿਕ ਤੌਰ ਤੇ ਸਿੱਖਾਂ ਨੂੰ ਜਿਹੜਾ ਜ਼ਲੀਲ ਕੀਤਾ ਜਾਣਾ, ਇਹ ਉਹਨਾਂ ਵੱਲੋਂ ਕਹਿਣਾ, ਇਹਦੇ ਕੀ ਮਾਇਨੇ ਨੇ? ਬਿਲਕੁਲ ਭਾਈ ਸਾਹਿਬ, ਮਾਇਨੇ ਤੇ ਇਦਾਂ ਨੇ, ਦੇਖੋ ਕਿ ਅਸੀਂ ਸਾਰੇ ਜਾਣਦੇ ਹਾਂ ਵੀ ਸਿੱਖਾਂ ਨੂੰ ਤਾਂ ਪੰਜਾਬ ਦੀ ਧਰਤੀ ਤੇ ਵੀ ਸਿੱਖ ਹੋਣ ਦਾ ਜਿਹੜਾ ਅਫਜ਼ਾਨਾ ਉਹ ਭੁਗਤਣਾ ਪੈਂਦਾ। ਇਹ ਕੋਈ ਨਵੀਂ ਗੱਲ ਨਹੀਂ। ਦਿੱਲੀ ਦੇ ਵਿੱਚ ਜੋ ਕੁਝ ਹੋਇਆ, ਅੱਜ ਵੀ ਜੋ ਕੁਝ ਹੋ ਰਿਹਾ ਹੈ, ਇਹ ਸਭ ਇੱਕ ਉਸ ਚੀਜ਼ ਦਾ ਕੰਟੀਨਿਊਸ ਪ੍ਰੋਸੈਸ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਖਾਸ ਕਰਕੇ ਜੇ ਅਸੀਂ ਯੂਪੀ ਦੀ ਗੱਲ ਕਰੀਏ, ਯੂਪੀ ਦੇ ਵਿੱਚ ਮੁਸਲਮਾਨ ਪੋਪੂਲੇਸ਼ਨ ਵੀ ਬਹੁਤ ਹੈ ਤੇ ਮੁਸਲਮਾਨ ਪੋਪੂਲੇਸ਼ਨ ਨੂੰ ਦਬਾਇਆ ਵੀ ਬਹੁਤ ਜਾਂਦਾ ਹੈ, ਔਰ ਉੱਥੇ ਇੱਕ ਬਹੁਤ ਹੀ ਜ਼ਿਆਦਾ ਪ੍ਰੋ ਹਿੰਦੂਤਵ ਨੈਰੇਟਿਵ ਜਿਹੜਾ ਇਸ ਵੇਲੇ ਹਾਵੀ ਹੈ ਉੱਥੇ ਦੀ ਪੋਲਿਟਿਕਸ ਤੇ। ਅਸੀਂ ਜਾਣਦੇ ਹਾਂ ਮੌਬ ਲਿੰਚਿੰਗ ਦੇ ਕਿੰਨੇ ਇਨਸੀਡੈਂਟਸ ਉੱਥੇ ਹੋਏ ਨੇ, ਹੋਰ ਕਈ ਤਰ੍ਹਾਂ ਦੇ ਉੱਥੇ ਮੁਸਲਮਾਨਾਂ ਦੇ ਖਿਲਾਫ ਆਏ ਦਿਨ ਜਿਹੜੇ ਨੇ ਉਹ ਉਹਨਾਂ ਨੂੰ ਜੈਨੋਸਾਈਡਲ ਇੰਪਲਸ ਉੱਥੇ ਛੇੜੀ ਜਾਂਦੀ ਹੈ ਤਾਂ ਕਿ ਜਿਹੜਾ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਸਕੇ। ਮੈਨੂੰ ਕੋਈ ਇਸ ਗੱਲ ਤੇ ਹੈਰਾਨਗੀ ਜਾਂ ਸ਼ੱਕ ਨਹੀਂ ਕਿ ਸਿੱਖਾਂ ਨੂੰ ਇਹ ਮੁਸਲਮਾਨਾਂ ਦੇ ਨਾਲ ਖੜੇ ਹੋਣ ਦਾ ਵੀ ਇਹ ਜਿਹੜਾ ਇੱਕ ਕਹਿ ਲਓ ਕਿ ਇੱਕ ਤਰੀਕੇ ਦਾ ਇਹ ਭੁਗਤਾਨ ਕਰਨਾ ਪੈ ਰਿਹਾ ਕਿ ਅਸੀਂ ਜਦੋਂ ਹੱਕ ਸੱਚ ਦੀ ਆਵਾਜ਼ ਚੱਕਦੇ ਹਾਂ ਤੇ ਯੂਪੀ ਜਿਹੜਾ ਆਦਿੱਤਿਆਨਾਥ ਯੋਗੀ ਹੈ, ਮੈਂ ਜ਼ਰੂਰ ਵਿਊਅਰਸ ਨੂੰ ਥੋੜਾ ਜਿਹਾ ਇਹਦੇ ਬਿਆਨਾਂ ਵੱਲ ਲਿਆਉਣਾ ਚਾਹੁੰਦਾ। ਤੁਸੀਂ YouTube ਖੋਲ ਕੇ ਵੇਖੋ, ਇਸ ਬੰਦੇ ਦੀ ਐਡੀ ਘਟੀਆ ਬਿਆਨਬਾਜ਼ੀ ਹੈ ਮਾਈਨੋਰਿਟੀਜ਼ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ। ਇਹਨੇ ਇੱਥੋਂ ਤੱਕ ਬਿਆਨ ਦਿੱਤਾ ਸੀਗਾ ਕਿ ਤੁਸੀਂ ਮੁਸਲਮਾਨ ਔਰਤਾਂ ਨੂੰ ਕਬਰਾਂ ਦੇ ਵਿੱਚੋਂ ਕੱਢ ਕੇ ਰੇਪ ਕਰੋ। ਇਹ ਇਹਦਾ ਬਿਆਨ ਹੈ। ਤੁਸੀਂ, ਮੈਂ ਹੈਰਾਨ ਹੋਵੋਗੇ, ਇਹਦੇ CM ਬਣਨ ਤੋਂ ਪਹਿਲੇ ਦਾ ਇਹਦਾ ਬਿਆਨ ਹੈ। ਤੇ ਇਹਨਾਂ ਨੂੰ ਜਿਹੜੇ ਸਿੱਖ ਨੇ ਉਹ ਵੀ ਇੱਕ ਵੱਡਾ ਖਤਰਾ ਨਜ਼ਰ ਆਉਂਦੇ ਨੇ, ਕਿਉਂਕਿ ਅਸੀਂ ਸਿੱਖ ਜਿਹੜੇ ਆ, ਅਸੀਂ ਮੁਸਲਮਾਨਾਂ ਨੂੰ ਜਿੱਥੇ ਉਹਨਾਂ ਦੇ ਨਾਲ ਅਤਿਆਚਾਰ ਹੋਇਆ, ਚਾਹੇ ਕਸ਼ਮੀਰ ਹੋਵੇ, ਉਹਦੇ ਵਿੱਚ ਖੜੇ ਹੋਏ ਆ। ਅਸੀਂ ਸਾਰੇ ਜਾਣਦੇ ਹਾਂ ਕਿੱਦਾਂ ਸਾਡੇ ਆਪਣੇ ਜਿਹੜੇ ਨੌਜਵਾਨ ਸੀਗੇ, ਉਹਨਾਂ ਨੇ ਕਿਸ ਤਰ੍ਹਾਂ ਕਸ਼ਮੀਰੀ ਬੱਚੀਆਂ ਨੂੰ ਯੂਪੀ ਤੋਂ, ਦਿੱਲੀ ਤੋਂ ਕਸ਼ਮੀਰ ਤੱਕ ਆਪ ਪਹੁੰਚਾਇਆ, ਫਲਾਈਟ ਦੀਆਂ ਟਿਕਟਾਂ ਲੈ ਕੇ ਗਏ, ਉੱਥੇ ਮੁੜ ਉਹਨਾਂ ਦਾ ਵਸੇਬਾ ਕਰਾਇਆ। ਤੋਂ ਇਲਾਵਾ ਜੋ ਕੁਝ ਪਿੱਛੇ ਦਿੱਲੀ ਦੇ ਵਿੱਚ ਹੋਇਆ, ਜੋ ਇੱਕ ਇਹਨਾਂ ਨੇ ਜੈਨੋਸਾਈਡ ਦੀ ਸਥਿਤੀ ਉੱਥੇ ਮੁਸਲਮਾਨਾਂ ਦੀ ਬਣਾਈ ਸੀ, ਉੱਥੇ ਵੀ ਸਿੱਖ ਅੱਗੇ ਆਉਂਦੇ ਨੇ ਔਰ ਇਹਨਾਂ ਨੂੰ ਪ੍ਰੋਟੈਕਟ ਕਰਦੇ ਨੇ। ਸੋ ਮੈਨੂੰ ਕੋਈ ਇਸ ਗੱਲ ਤੇ ਸ਼ੱਕ ਨਹੀਂ ਕਿ ਜਿਹੜਾ ਇਹ ਇੱਕ ਐਂਟੀ ਮਾਈਨੋਰਿਟੀ ਇੱਕ ਨੈਰੇਟਿਵ ਜਿਹੜਾ ਉੱਥੇ ਇਸ ਵੇਲੇ ਚੱਲ ਰਿਹਾ ਯੂਪੀ ਦੇ ਵਿੱਚ, ਔਰ ਯੂਪੀ ਮਾਫੀਆਵਾਦ ਲਈ ਮਸ਼ਹੂਰ ਹੈ, ਗੁੰਡਾਗਰਦੀ ਲਈ ਮਸ਼ਹੂਰ ਹੈ। ਅਸੀਂ ਸਾਰੇ ਜਾਣਦੇ ਹਾਂ ਵੀ ਉਹ ਕਹਿੰਦੇ ਨੇ ਵੀ ਇੱਥੇ ਇਨਸਾਨ ਦੀ ਜਿਹੜੀ ਜਾਨ ਦੀ ਕੀਮਤ ਹੈ ਉਹ 50 ਰੁਪਏ ਤੋਂ ਉੱਤੇ ਨਹੀਂ, ਕਿਉਂਕਿ 50-100 ਰੁਪਏ 'ਚ ਉੱਥੇ ਦੇਸੀ ਕੱਟਾ ਮਿਲ ਜਾਂਦਾ ਤੇ ਉੱਥੇ ਜਿਹੜੀਆਂ ਨੇ ਉੱਥੇ ਇਹੋ ਜਿਹੀ ਕ੍ਰਿਮੀਨਲ ਵਾਰਦਾਤ ਜਿਹੜੀਆਂ ਉਹ ਕੀਤੀਆਂ ਜਾਂਦੀਆਂ। ਸਭ ਤੋਂ ਹਾਈਐਸਟ ਕ੍ਰਾਈਮ ਵੀ ਯੂਪੀ ਤੇ ਬਿਹਾਰ ਦਾ ਵੈ। ਤੇ ਜੇ ਅਸੀਂ ਉੱਥੇ ਸਿੱਖਾਂ ਦੀ ਗੱਲ ਕਰੀਏ ਤੇ ਸਿੱਖਾਂ ਦੀ ਪੋਪੂਲੇਸ਼ਨ ਉੱਥੇ ਹੈਗੀ ਹੈ। ਹੁਣ ਸਿੱਖਾਂ ਨੂੰ ਇਸ ਤਰੀਕੇ ਦੇ ਨਾਲ ਉਜਾੜਨ ਦਾ ਜਿਹੜਾ ਇਹ ਇੱਕ ਸਾਈਨ ਦਿੱਤਾ ਜਾ ਰਿਹਾ ਹੈ, ਇਹ ਸਾਈਨ ਕੇਵਲ ਸਿੱਖਾਂ ਨੂੰ ਨਹੀਂ, ਯੂਪੀ ਤੇ ਬਿਹਾਰ 'ਚ ਰਹਿੰਦੀਆਂ ਹੋਰ ਮਾਈਨੋਰਿਟੀਆਂ ਨੂੰ ਵੀ ਦਿੱਤਾ ਜਾ ਰਿਹਾ ਹੈ। ਦੂਜੀ ਗੱਲ, ਸਿੱਖਾਂ ਨੂੰ ਵੀ ਇਹ ਇੱਕ ਸਿੰਬੋਲਿਕ ਤੌਰ ਤੇ ਇੱਕ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਤੁਸੀਂ ਜੇ ਕੁਛ ਕਰਦੇ ਹੋ ਤੇ ਜੇ ਤੁਸੀਂ ਕੋਈ ਆਪਣੇ ਰਾਜ ਦੀ ਗੱਲ ਕਰਦੇ ਹੋ ਤੇ ਅਸੀਂ ਤੁਹਾਡੇ ਨਾਲ ਇਹ ਕੁਛ ਕਰ ਸਕਦੇ ਹਾਂ। ਇਹ ਤੇ ਸਾਡੇ ਨੂੰ ਕੋਈ ਹੈਰਾਨਗੀ ਵਾਲੀ ਗੱਲ ਨਹੀਂ। ਉਸ ਵੇਲੇ ਜੇ 1984 ਦੀ ਗੱਲ ਕਰੀਏ ਤੇ ਇੰਦਰਾ ਗਾਂਧੀ ਦਾ ਜਿਹੜਾ ਉਸ ਵੇਲੇ ਹੋਮ ਮਿਨਿਸਟਰ ਸੀਗਾ ਇੰਦਰਾ ਗਾਂਧੀ ਸਰਕਾਰ ਦਾ, ਉਹਨੇ ਸਾਫ਼ ਕਿਹਾ ਸੀ ਕਿ ਜੇ ਹਿੰਦੂਆਂ ਨੂੰ ਕੁਝ ਵੀ ਹੁੰਦਾ ਤੇ ਅਸੀਂ ਇੰਨੇ ਸਿੱਖ ਮਾਰ ਦਿਆਂਗੇ। ਸੋ ਇਹ ਕੋਈ ਨਵੀਂ ਚੀਜ਼ ਜਿਹੜੀ ਨਹੀਂ ਹੈ। ਮੈਂ ਇਸ ਗੱਲ ਦੀ ਮਹਾਰਾਜ ਦੇ ਅੱਗੇ ਅਰਦਾਸ ਕਰਦਾ, ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ ਕਿ ਅੱਜ ਜਿਹੜੇ ਮੇਰੇ ਕਿਸਾਨ ਵੀਰਾਂ ਦੀ ਉੱਥੇ ਜ਼ਮੀਨ ਖਤਰੇ 'ਚ ਹੈ, ਉਹਨਾਂ ਦਾ ਜਿਹੜਾ ਮਾਲ, ਜਾਨ ਮਾਲ ਦਾ ਉਹਨਾਂ ਨੂੰ ਉੱਥੇ ਡਰ ਬਣਿਆ ਹੋਇਆ ਹੈ। ਮੇਰੇ ਹਿਸਾਬ ਨਾਲ ਪੰਜਾਬ ਦੇ ਸਿੱਖਾਂ ਨੂੰ ਸਾਨੂੰ ਚਾਹੀਦਾ ਹੈ ਕਿ ਅਸੀਂ ਇੱਕ ਵੱਡਾ ਡਿਸੀਜਨ ਲਈਏ ਤੇ ਉਹਨਾਂ ਨੂੰ ਕਹੀਏ ਵੀ ਕੋਈ ਗੱਲ ਨਹੀਂ, ਜੇ ਸਾਡੇ ਸਿੱਖ ਭਰਾ ਉੱਥੇ ਨਹੀਂ ਵਸਦੇ, SGPC ਕਵੇ ਵੀ ਮੈਂ ਉਹਨਾਂ ਨੂੰ ਇੰਨੀਆਂ ਹਜ਼ਾਰਾਂ ਕਰੋੜਾਂ ਦਾ ਜੇ SGPC ਦਾ ਬਜਟ ਹੈ
ਜਿਹੜਾ ਗੁਰੂ ਦੀ ਗੋਲੀ ਦੇ ਵਿੱਚ ਪੈਸਾ ਜਾ ਰਿਹਾ, ਜੇ ਸਾਡੇ ਭਰਾਵਾਂ ਲਈ ਯੂਜ਼ ਨਹੀਂ ਹੋਣਾ ਤੇ ਹੋਰ ਕਿਸੇ ਲਈ ਹੋਣਾ। ਕਿ ਅਸੀਂ ਕਿੰਨਾ ਚਿਰ ਅਸੀਂ ਗੁਰਦੁਆਰਿਆਂ ਦੇ ਸੁੰਦਰੀਕਰਨ ਹੀ ਕਰਦੇ ਰਹਿਣਾ ਤੇ ਸਾਡੇ ਸਿੱਖ ਭਰਾ ਮਰਦੇ ਰਹਿਣਗੇ? ਸਾਨੂੰ ਚਾਹੀਦਾ ਆਪਣੇ ਬੂਏ ਖੋਲੀਏ ਤੇ ਉਹਨਾਂ ਨੂੰ ਕਹੀਏ ਵੀ ਠੀਕ ਹੈ, 70 ਸਾਲ ਬਾਅਦ ਵੀ ਤੁਹਾਨੂੰ ਉੱਥੇ ਇਨਸਾਫ ਨਹੀਂ ਮਿਲਿਆ, ਤੁਸੀਂ ਆਪਣੀ ਧਰਤੀ ਤੇ ਇੱਥੇ ਵਾਪਸ ਆ ਸਕਦੇ ਹੋ। ਪਰ ਜੋ ਵੀ ਹੋ ਰਿਹਾ ਮੈਂ ਸਮਝਦਾ ਇਹ ਇੱਕ ਸੈਡ ਗੱਲ ਹੈ, ਔਰ ਇਹ ਇੱਕ ਹਿੰਦੂਤਵ ਦੇ ਮੈਂ ਸਮਝ ਰਿਹਾ ਇਹ ਰੈਪਰਕਸ਼ਨਸ ਨੇ, ਜਿਹੜੀ ਹਿੰਦੂਤਵ ਨੈਰੇਟਿਵ ਉੱਥੇ ਇੰਡੀਆ ਦੇ ਵਿੱਚ ਸਟਰੋਂਗ ਹੋ ਰਿਹਾ ਹੈ। ਅਸੀਂ ਹਮੇਸ਼ਾ ਤੋਂ ਕਹਿ ਰਹੇ ਹਾਂ, ਕਦੀ ਮੁਸਲਮਾਨਾਂ ਦਾ ਨੰਬਰ ਆ ਜਾਂਦਾ, ਕਦੀ ਸਾਡਾ ਨੰਬਰ ਆ ਜਾਂਦਾ ਹੈ। ਇਹ ਸਾਡੇ ਨਾਲ ਲਗਾਤਾਰ ਜਿਹੜਾ ਹੈ ਇਹ ਵਤੀਰਾ ਹੋ ਰਿਹਾ ਹੈ, ਔਰ ਇਹਦਾ ਹੱਲ ਫਿਰ ਉਹੀ ਗੱਲ ਆ ਜਾਣੀ ਆ ਵੀ ਇੱਕੋ ਇੱਕ ਜਿਹੜਾ ਇਹਦਾ ਹੱਲ ਨਿਕਲਣਾ ਹੈ ਉਹ ਸੋਵਰੈਨਿਟੀ ਦੇ ਵਿੱਚ ਹੀ ਨਿਕਲਣਾ, ਨਹੀਂ ਤਾਂ ਇਦਾਂ ਹੀ ਸਾਨੂੰ ਧੱਕੇ ਪੈਣੇ ਨੇ। ਇਹ ਕੋਈ ਨਵੀਂ ਗੱਲ ਨਹੀਂ। ਬੰਬੇ ਦੇ ਵਿੱਚ ਵੀ ਸਾਡੇ ਸਿੱਖ ਭਾਈਚਾਰੇ ਦੇ ਬਹੁਤ ਬਿਜ਼ਨਸਮੈਨਸ ਦੇ ਨਾਲ 84 ਤੋਂ ਬਾਅਦ ਬਹੁਤ ਭੈੜਾ ਵਤੀਰਾ ਹੋਇਆ ਸੀ। ਉਦੋਂ ਵੀ ਯੂਪੀ ਦੇ ਵਿੱਚ ਕਾਨਪੁਰ ਦੇ ਵਿੱਚ ਹਮਲੇ ਹੋਏ ਸਨ, ਹਰਿਆਣੇ ਦੇ ਵਿੱਚ ਹਮਲੇ ਹੋਏ। ਅਸੀਂ ਸਾਰੇ ਹੋਂਦ ਚਿੱਲੜ ਦੀ ਕਹਾਣੀ ਅੱਜ ਤੱਕ ਸਾਨੂੰ ਪਤਾ ਹੈ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਅਨਨੋਟਿਸਡ ਨਹੀਂ ਜਾਣੀਆਂ ਚਾਹੀਦੀਆਂ। ਸਾਰੇ ਹੀ ਸਿੱਖਾਂ ਨੂੰ ਇਹਦੇ ਵਿੱਚ ਵੱਡੇ ਤੌਰ ਤੇ ਅੱਗੇ ਵੱਧ ਕੇ ਇਹਦੇ ਲਈ ਕੁਛ ਨਾ ਕੁਛ ਕਰਨਾ ਚਾਹੀਦਾ। ਬਿਲਕੁਲ ਬਿਲਕੁਲ। ਤੇ ਇੱਥੇ ਕੀ ਸਮਝਦੇ ਹੋ ਜਿਹੜੀਆਂ ਲੀਗਲ ਆਪਸ਼ਨਸ ਨੇ, ਇਹ ਵੀ ਇੱਕ ਵਿਚਾਰਨ ਵਾਲੀ ਗੱਲ ਹੈ ਕਿ ਕੀ ਜਿਹੜਾ ਇਹ ਵਰਤਾਰਾ ਕੀਤਾ ਜਾ ਰਿਹਾ ਹੈ ਜਾਂ ਸਟੇਟ ਵੱਲੋਂ, ਉੱਥੋਂ ਦੀ ਲੋਕਲ ਗਵਰਨਮੈਂਟ ਵੱਲੋਂ ਸਿੱਖਾਂ ਨੂੰ ਉਜਾੜਿਆ ਜਾ ਰਿਹਾ ਹੈ, ਜੇ ਲੀਗਲ ਫੈਕਟਰ ਦੇਖਣਾ ਹੋਵੇ ਜਾਂ ਉਸ ਨਜ਼ਰੀਏ ਤੋਂ ਦੇਖਣਾ ਹੋਵੇ ਤੇ ਸਿੱਖਾਂ ਨੂੰ ਉੱਥੇ ਵਸਿਆ ਕਿੰਨੇ 70 ਸਾਲ ਹੋ ਚੁੱਕੇ ਆ। 1980 ਦੇ ਵਿੱਚ ਉਹਨਾਂ ਨੂੰ ਓਨਰਸ਼ਿਪ ਰਾਈਟਸ, ਬੈਂਕ ਖਾਤੇ ਉਹਨਾਂ ਦੇ ਤੇ ਬਾਕੀ ਜਿਹੜੀਆਂ ਸਰਕਾਰੀ ਸੁਵਿਧਾਵਾਂ ਨੇ ਉਹ ਦਿੱਤੀਆਂ ਜਾਂਦੀਆਂ ਨੇ। ਫਿਰ ਜਦੋਂ ਤੁਹਾਡੇ ਕੋਲ ਇੱਕ ਲੀਗਲ ਪੱਖ ਵੀ ਬਣਦਾ ਹੈ ਤੇ ਕੀ ਸਮਝਦੇ ਹੋ ਕਿ ਉਹ ਪਾਰਟ ਨੂੰ ਐਕਸਪਲੋਰ ਕੀਤਾ ਜਾਣਾ ਚਾਹੀਦਾ, ਤੇ ਜੇ ਐਕਸਪਲੋਰ ਕਰਦੇ ਆ ਤੇ ਉਹਦੇ ਵਿੱਚੋਂ ਕੀ ਉਮੀਦ ਕੀਤੀ ਜਾ ਸਕਦੀ ਹੈ? ਦੇਖੋ, ਲੀਗਲ ਪੱਖ ਨੂੰ ਮੈਂ ਸਮਝਦਾ ਕਿ ਲੀਗਲ ਪੱਖ ਨੂੰ ਸਦਾ ਹੀ ਸਾਨੂੰ ਪਰਸਿਊ ਕਰਨਾ ਚਾਹੀਦਾ ਹੈ, ਔਰ ਸਿੱਖਾਂ ਨੇ ਹਮੇਸ਼ਾ ਕੀਤਾ ਵੀ ਹੈ। ਇਹ ਗੱਲ ਵੱਖਰੀ ਹੈ ਕਿ ਲੀਗਲ ਪੱਖ ਤੋਂ ਸਿੱਖਾਂ ਨੂੰ ਹਮੇਸ਼ਾ ਹੀ ਨਿਰਾਸ਼ਾ ਆਈ ਹੈ। ਮੈਂ ਯੂਪੀ ਦੀ ਇੱਕ ਗੱਲ ਆਪ ਜੀ ਨੂੰ ਦੱਸ ਦੇਵਾਂ ਕਿ ਜੇ ਅਗਲੇ 500 ਸਾਲ ਪੁਰਾਣੀ, 400 ਸਾਲ ਪੁਰਾਣੀ ਮਸਜਿਦ ਨੂੰ ਲੀਗਲ ਆਪਣੇ ਕੇਸ ਦੇ ਵਿੱਚ ਕਹਿ ਸਕਦੇ ਨੇ ਵੀ ਨਹੀਂ ਜੀ ਇਹ ਢਹਿ ਜਾਏਗੀ ਤੇ ਇੱਥੇ ਰਾਮ ਮੰਦਿਰ ਬਣੇਗਾ, ਅਸੀਂ ਕੀ ਉਮੀਦ ਰੱਖਦੇ ਹਾਂ ਕਿ ਜਿਹੜੀ 70-80 ਸਾਲ ਪੁਰਾਣੀ ਸੈਟਲਮੈਂਟ ਹੈ ਉਹਦੀ ਕੀ ਕਦਰ ਪਾਈ ਜਾਏਗੀ? ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਬਾਬਰੀ ਮਸਜਿਦ ਦਾ ਵੀ ਲਾਸਟ ਜਿਹੜਾ ਆਇਆ ਹੋਇਆ ਵਰਡਿਕਟ, ਉਹਦੇ ਤੇ ਉਹਦਾ ਹੀ ਜਿਹੜਾ ਪਿਛਲਾ ਜਿਹੜਾ ਜੱਜ ਸੀ, ਜਿਹੜਾ ਉਸ ਪੈਨਲ ਨੂੰ ਕਰ ਰਿਹਾ ਸੀ, ਜਿਹੜਾ ਰਿਟਾਇਰ ਹੋ ਗਿਆ ਸੀ, ਉਹਨੇ ਇਹ ਗੱਲ ਕਹੀ ਕਿ ਮੈਂ ਇੱਕ ਕਾਲਾ ਦਿਨ ਸਮਝਦਾ ਵੀ ਇਹ ਇੱਕ ਬਿਲਕੁਲ ਅਸਹਿ ਤੇ ਮਤਲਬ ਅਨਇਮੈਜਿਨੇਬਲ ਵਰਡਿਕਟ ਹੈ ਜਿਹੜਾ ਬਾਬਰੀ ਮਸਜਿਦ ਦੇ ਖਿਲਾਫ ਤੇ ਰਾਮ ਮੰਦਿਰ ਦੇ ਹੱਕ ਵਿੱਚ ਦਿੱਤਾ ਹੈ। ਤੇ ਹੁਣ ਜੇ ਅਸੀਂ ਗੱਲ ਕਰੀਏ ਤੇ 70 ਸਾਲ 80 ਸਾਲ ਪੁਰਾਣੀਆਂ ਜ਼ਮੀਨਾਂ ਨੂੰ ਇਹ ਕੀ ਸਮਝਦੇ ਨੇ? ਪਰ ਮੇਰੇ ਹਿਸਾਬ ਨਾਲ ਬਿਲਕੁਲ ਲੀਗਲ ਪੱਖ ਨੂੰ ਵਿਚਾਰ ਲੈਣਾ ਚਾਹੀਦਾ ਔਰ ਜ਼ਰੂਰ ਟਰਾਈ ਕਰਨਾ ਚਾਹੀਦਾ, ਤਾਂ ਕਿ ਸਾਡੇ ਮਨ 'ਚ ਕੋਈ ਮਲਾਲ ਨਾ ਰਵੇ ਵੀ ਅਸੀਂ ਟਰਾਈ ਨਹੀਂ ਕੀਤਾ। ਹੁਣ ਦੇਖੋ, ਮੇਰੇ ਤੁਹਾਡੇ ਲਈ ਕਹਿਣੀ ਇਹ ਗੱਲ ਬਹੁਤ ਸੌਖੀ ਹੈ, ਪਰ ਜੇ ਕਿਸੇ ਦੀ ਸਾਰੀ ਜਿਹੜੀ ਖਾਨਦਾਨੀ ਸੰਪत्ति ਪਿਛਲੇ 70 ਸਾਲ ਦੀ ਨੂੰ ਖਤਰਾ ਪੈ ਜਾਵੇ, ਉਸਦੇ ਲਈ ਮਰਨ ਵਾਲੀ ਗੱਲ ਹੋ ਜਾਂਦੀ ਹੈ। ਸੋ ਉਹਨਾਂ ਨੂੰ ਤਾਂ ਲੀਗਲ ਪੱਖ ਜਿਹੜਾ ਹੈ ਉਹ ਜ਼ਰੂਰ ਕਰਨਾ ਚਾਹੀਦਾ ਹੈ, ਔਰ ਅਸੀਂ ਪਾਰਲੀਮੈਂਟ ਵੱਲੋਂ ਵੀ ਜ਼ਰੂਰ ਇਸ ਗੱਲ ਤੇ ਕਹਿੰਦੇ ਹਾਂ ਵੀ ਜੇ ਅਸੀਂ ਵੀ ਜੋ ਕੁਝ ਹੋ ਸਕਿਆ ਅਸੀਂ ਜ਼ਰੂਰ ਕਰਾਂਗੇ, ਔਰ ਜਿਹੜੀ ਮਦਦ ਕਰਾਂਗੇ ਅਸੀਂ ਉੱਥੇ ਦੇ ਆਲਰੇਡੀ 1-2 ਜਿਹੜੇ ਉੱਥੇ ਸਾਡੇ ਸਿੰਘ ਹੈਗੇ ਨੇ, ਅਸੀਂ ਉਹਨਾਂ ਦੇ ਨਾਲ ਟੱਚ ਵਿੱਚ ਵੀ ਹਾਂ, ਔਰ ਜ਼ਰੂਰ ਇਸ ਗੱਲ ਨੂੰ ਹੋਰ ਤਫਤੀਸ਼ ਕਰ ਰਹੇ ਹਾਂ ਵੀ ਐਕਚੁਅਲੀ ਹੋ ਕੀ ਰਿਹਾ ਇਸ ਦੇ ਵਿੱਚ, ਤਾਂ ਕਿ ਇਹਦੇ ਵਿੱਚ ਵੱਖਰੇ ਜਿਹੜੇ ਤੱਥ ਨੇ ਉਹਨਾਂ ਨੂੰ ਵੀ ਜਿਹੜਾ ਫਰਦਰ ਘੋਖਿਆ ਜਾ ਸਕੇ। ਬਿਲਕੁਲ, ਇਹ ਵੀ ਇੱਥੇ ਦੇਖਣ ਵਾਲੀ ਗੱਲ ਬਣਦੀ ਹੈ। ਤੇ ਨਾਲ ਹੀ ਨਾਲ ਇੱਕ ਜਾਂਦੇ ਜਾਂਦੇ ਮੈਂ ਇਸ ਗੱਲ ਵੱਲ ਵੀ ਸਾਡੇ ਦਰਸ਼ਕਾਂ ਲਈ ਵੀ ਤੇ ਤੁਹਾਡੇ ਕੋਲੋਂ ਵੀ ਸਵਾਲ ਪੁੱਛਣਾ ਚਾਹੂੰਗਾ ਵੀ ਜਿੱਥੇ ਇੱਕ ਪਾਸੇ ਟਾਰਗੇਟ ਇਸ ਲੈਵਲ ਤੱਕ ਕੀਤਾ ਜਾ ਰਿਹਾ ਹੈ ਸਿੱਖ ਕਿਸਾਨਾਂ ਨੂੰ, ਤੇ ਦੂਜਾ ਪੱਖ ਇਹ ਵੀ ਹੈ ਵੀ ਜਦੋਂ ਤੁਸੀਂ ਗੱਲ ਕਰਦੇ ਹੋ ਇਹਨਾਂ ਗੱਲਾਂ ਦੇ ਉੱਤੇ, ਤੁਸੀਂ ਵਿਚਾਰ ਚਰਚਾ ਕਰਦੇ ਹੋ, ਇਹਨਾਂ ਜਿਹੜੀਆਂ ਇਹ ਵਧੀਕੀਆਂ ਹੋ ਰਹੀਆਂ ਨੇ, ਤਸ਼ੱਦਦ ਹੋ ਰਿਹਾ ਹੈ, ਇਸ ਨੂੰ ਉਜਾਗਰ ਕਰਨ ਦੀ ਗੱਲ ਕਰਦੇ ਹੋ, ਅਵੇਅਰਨੈਸ ਕ੍ਰੀਏਟ ਕਰਨ ਦੀ ਗੱਲ ਕਰਦੇ ਹੋ, ਤਾਂ ਵੀ ਤੁਹਾਡੇ ਉੱਤੇ ਜਿਹੜੀ ਪਾਬੰਦੀ ਹੈ ਉਹ ਲਾਈ ਜਾਂਦੀ ਹੈ। ਸਾਰਾ ਜਿਹੜਾ ਅਸੀਂ ਦਾਰੋਮਦਾਰ ਹੈ, ਮੈਂ ਜ਼ਿਕਰ ਕਰਨਾ ਚਾਹੂੰਗਾ ਦੁਬਾਰਾ ਇਸ ਸ਼ੋਅ ਦੇ ਵਿੱਚ ਕਿ TV 84 ਸਮੇਤ ਜਿਹੜੇ ਹੋਰ ਪੰਥਕ ਚੈਨਲਸ ਨੇ ਜਾਂ ਸਿੱਖ ਹੱਕਾਂ ਦੀ ਗੱਲ ਕਰਦੇ ਨੇ, ਸਿੱਖ ਨਜ਼ਰੀਏ ਤੋਂ ਮੁਲਾਂਕਣ ਕਰਕੇ ਲੋਕਾਂ ਦੇ ਸਾਹਮਣੇ ਰੱਖਦੇ ਨੇ, ਉਹ 1984 ਦਾ ਸਿੱਖ ਨੈਰੇਟਿਵ ਹੋਵੇ ਜਾਂ ਬਾਕੀ ਆਹ ਸਾਰੇ ਇਸ਼ੂਜ਼ ਹੋਣ, ਜਿੱਥੇ ਮੇਨ ਸਟ੍ਰੀਮ ਮੀਡੀਆ ਇਗਨੋਰ ਕਰਦਾ ਹੈ, ਜਿਹੜਾ ਪੰਥਕ ਮੀਡੀਆ ਉਹ ਕੋਸ਼ਿਸ਼ ਕਰਦਾ ਹੈ ਕਿ ਸਿੱਖਾਂ ਦਾ ਜਿਹੜਾ ਪੱਖ ਹੈ ਉਹ ਸਾਡੇ ਲੋਕਾਂ ਤੱਕ ਵੀ ਤੇ ਦੁਨੀਆ ਤੱਕ ਉਹ ਪਹੁੰਚਾਇਆ ਜਾ ਸਕੇ। ਤਾਂ ਹੁਣ ਇਸੇ ਮੀਡੀਆ ਨੂੰ TV 84 ਦੇ ਜਿਹੜੇ ਸੋਸ਼ਲ ਮੀਡੀਆ ਪੇਜਸ ਹੈਗੇ ਆ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ, ਉਹ ਬੈਨ ਕਰ ਦਿੱਤੇ ਗਏ ਆ, ਬਲੌਕ ਕਰ ਦਿੱਤੇ ਗਏ ਆ, ਤੇ ਹਜੇ ਤੱਕ ਈਵਨ ਕੋਈ ਇਹਦੇ ਤੇ ਲੀਗਲ ਕਾਰਵਾਈ ਨਹੀਂ, ਕੋਈ ਨੋਟੀਫਿਕੇਸ਼ਨ ਨਹੀਂ, ਕੋਈ ਕੁਝ ਹੋਰ ਨਹੀਂ।
ਸੋ ਤੁਸੀਂ ਇਸ ਲੈਵਲ ਤੱਕ ਵਧੀਕੀਆਂ ਹੋਣ ਤੋਂ ਬਾਅਦ ਆਪਣਾ ਪੱਖ ਵੀ ਲੋਕਾਂ ਸਾਹਮਣੇ ਨਹੀਂ ਰੱਖ ਸਕਦੇ, ਇਹ ਇੱਕ ਵੱਡਾ ਸਵਾਲ ਹੈ। ਬਿਲਕੁਲ ਅਮਰਵੀਰ ਸਿੰਘ ਜੀ, ਬਹੁਤ ਤੁਸੀਂ ਵਧੀਆ ਟੌਪਿਕ ਟੱਚ ਕੀਤਾ, ਔਰ ਮੈਂ ਕਾਫੀ ਦਿਨਾਂ ਤੋਂ ਮੈਂ ਕੁਝ ਬਿਜ਼ੀ ਹੋਣ ਕਰਕੇ ਇਸ ਮਸਲੇ ਤੇ ਵੋਕਲ ਨਹੀਂ ਸੀ ਹੋ ਸਕਿਆ। ਮੈਨੂੰ ਕਾਫੀ ਚੈਨਲਾਂ ਨੇ ਕਿਹਾ ਸੀ ਵੀ ਆਪਾਂ ਇਸ ਚੀਜ਼ ਨੂੰ ਡਿਸਕਸ ਕਰੀਏ, ਸੋ ਆਪਾਂ TV84 ਦੇ ਪਲੇਟਫਾਰਮ ਤੋਂ ਜ਼ਰੂਰ ਇਸ ਚੀਜ਼ ਨੂੰ ਡਿਸਕਸ ਕਰਦੇ ਹਾਂ। ਦੇਖੋ, ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਭਾਰਤੀ ਸਰਕਾਰ ਨੇ, ਭਾਰਤੀ ਏਜੰਸੀਆਂ ਨੇ ਕੀਤਾ ਹੈ, ਇਹਦੇ ਵਿੱਚ ਮੈਂ ਸਮਝਦਾ ਕਿ ਇਹ ਆਪਣਾ ਅਸਲੀ ਰੰਗ ਹੁਣ ਦਿਖਾ ਰਹੇ ਨੇ। ਮੈਂ ਸਿੱਖਾਂ ਨੂੰ ਜ਼ਰੂਰ ਇਸ ਗੱਲ ਦੀ ਕਹਿਣਾ ਚਾਹੁੰਦਾ, #ਸਿੱਖ ਨਾਮ ਦੀ ਜਿਹੜੀ ਇੱਕ ਆਪਣੀ ਇੱਕ ਮੁਹਿੰਮ ਵੀ ਚੱਲੀ ਹੈ ਕਿ ਜਿਹੜੀ ਵੀ ਚੀਜ਼ ਸਿੱਖਾਂ ਦੀ ਚੱਲ ਰਹੀ ਸੀ ਇਸ ਜੂਨ ਦੇ ਮਹੀਨੇ ਵਿੱਚ, ਇਹਨਾਂ ਨੇ ਉਸ ਤੇ ਹਮਲਾ ਕੀਤਾ। ਲੋਕਾਂ ਦੇ WhatsApp ਬਲੌਕ ਹੋਏ ਨੇ, ਲੋਕਾਂ ਦੇ Facebook ਪੇजेस ਬਲੌਕ ਹੋਏ ਨੇ। ਖਾਸ ਕਰਕੇ ਤੁਸੀਂ ਚੈਨਲਾਂ ਦੀ ਗੱਲ ਕੀਤੀ, TV84 ਦੀ ਗੱਲ ਕਰ ਲਈਏ, KTV ਦੀ ਗੱਲ ਕਰ ਲਈਏ, ਅਕਾਲ ਚੈਨਲ ਦੀ ਗੱਲ ਕਰ ਲਈਏ, ਇਹ ਸਾਰੇ ਹੀ ਸਾਡੇ ਬੜੇ ਪਿਆਰੇ ਮੀਡੀਆ ਨੇ। ਪੰਥਕ ਤੌਰ ਤੇ TV84 ਕੰਮ ਕਰ ਰਿਹਾ ਹੈ। ਦੂਸਰੇ ਕਮਰਸ਼ੀਅਲ ਚੈਨਲ ਨੇ, ਭਾਵੇਂ ਉਹ KTV ਕਹਿ ਲਈਏ ਜਾਂ ਅਕਾਲ ਚੈਨਲ ਕਰ ਲਈਏ, ਉਹਨਾਂ ਨੇ ਵੀ ਹੱਕ ਸੱਚ ਦੀ ਗੱਲ ਸਦਾ ਜਿਹੜੀ ਹੈ ਉਹ ਖੜ ਕੇ ਕੀਤੀ ਹੈ ਤੇ ਉਹਨਾਂ ਨੂੰ ਵੀ ਬਲੌਕ ਕੀਤਾ ਗਿਆ। ਦੇਖੋ, ਜਸਟਿਸ ਜਿਹੜੀ ਜਰਨਲਿਸਟ ਵਿਦਆਊਟ ਬਾਰਡਰ ਨਾਮ ਦੀ ਸੰਸਥਾ ਹੈ, ਉਹਨਾਂ ਨੇ ਆਲਰੇਡੀ ਇੰਡੀਆ ਦੇ ਵਿੱਚ ਜਿਹੜੀ ਮੀਡੀਆ ਪ੍ਰੈਜੁਡਿਸ ਹੈ ਤੇ ਜਿਹੜੀ ਮੀਡੀਆ ਬਾਇਸ ਹੈ ਉਸ ਨੂੰ ਕਾਫੀ ਹੱਦ ਤੱਕ ਨੰਗਾ ਕੀਤਾ ਹੈ ਕਿ ਮਾਈਨੋਰਿਟੀਜ਼ ਦੇ ਖਿਲਾਫ ਜਿਹੜੀ ਇਹ ਨਿਤ ਦਿਨ ਜਿਹੜਾ ਉਹ ਬਕਵਾਸ ਕਰ ਰਹੇ ਨੇ ਆਪਣੇ ਮੀਡੀਆ ਦੇ ਉੱਤੇ, ਇਹ ਨਿੰਦਣਯੋਗ ਹੈ। ਪਰ ਮੈਂ ਹੁਣ ਇੱਕ ਗੱਲ ਕਹਿਣਾ ਚਾਹੁੰਦਾ, ਦੇਖੋ ਅੱਜ ਅਸੀਂ ਬਾਹਰ ਆ ਕੇ ਵਸ ਗਏ, ਬਾਹਰ ਆ ਕੇ ਅਸੀਂ ਸੋਚਿਆ ਕਿ ਅਸੀਂ ਇੱਥੇ ਆਪਣੇ ਗੱਲ ਨੂੰ, ਆਪਣੇ ਨੈਰੇਟਿਵ ਨੂੰ ਅੱਗੇ ਵਧਾਵਾਂਗੇ, ਔਰ ਆਪਣੇ ਵਧਾਉਣ 'ਚ ਅਸੀਂ ਕਾਮਯਾਬ ਵੀ ਹੋਏ ਹਾਂ। ਇੱਕ ਪੂਰੀ ਜਨਰੇਸ਼ਨ ਜਿਹੜੀ ਉਸ ਵੇਲੇ ਨਹੀਂ ਸੀਗੀ, ਉਹ TV84, ਅਕਾਲ ਚੈਨਲ ਤੇ KTV ਚੈਨਲ, ਇਹੋ ਜਿਹੇ ਜਿਹੜੇ ਸਾਰੇ ਸਾਡੇ ਚੈਨਲ ਨੇ, ਇਹਨਾਂ ਨੂੰ ਸੁਣ ਕੇ ਉਹ ਇਨਫੋਰਮ ਹੋਏ ਨੇ ਤੇ ਉਹਨਾਂ ਦੇ ਅੰਦਰ ਜਜ਼ਬਾ ਭਰਿਆ ਵੀ ਸਾਡੇ ਨਾਲ ਐਕਚੁਅਲੀ ਕੀ ਹੋਇਆ। ਇੰਡੀਆ ਨੇ ਤੇ ਸਾਨੂੰ ਦੱਸਿਆ ਸੀ, ਮਾਰਿਆ ਵੀ ਸਾਨੂੰ, ਟੈਰਰਿਸਟ ਵੀ ਅਸੀਂ, ਤੇ ਹੁਣ ਜਦੋਂ ਉਹ ਸੱਚਾਈ ਸੁਣਦੇ ਨੇ ਤੇ ਹੌਲੀ ਹੌਲੀ ਉਹ ਅਵੇਅਰ ਹੋ ਰਹੇ ਨੇ। ਤੇ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਦੀ ਗੱਲ ਕਰੀਏ ਜਾਂ ਫਰੀਡਮ ਦੀ ਮੂਵਮੈਂਟ ਜਾਂ ਸੋਵਰੈਂਟੀ ਦੀ ਗੱਲ ਕਰੀਏ, ਉਹ ਅੱਗੇ ਵੱਧ ਰਹੀ ਹੈ। ਇਹ ਗੱਲ ਇਹਨਾਂ ਨੂੰ ਪਚਦੀ। ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ, ਇਹ ਸਾਡੇ ਤੇ ਘਰਾਂ 'ਚ ਇੱਥੇ ਬਾਹਰ ਬੈਠਿਆਂ ਤੇ ਮੈਂ ਜੇ ਇੱਕ ਗੱਲ ਕਵਾਂ ਤੇ ਇੱਕ ਸਾਈਬਰ ਕ੍ਰਾਈਮ ਹੈ। ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਇੰਡੀਆ ਇੱਕ ਸਾਈਬਰ ਵਾਰ ਛੇੜ ਕੇ ਬਹਿ ਗਿਆ ਹੁਣ ਸਿੱਖਾਂ ਦੇ ਖਿਲਾਫ, ਜਿਹਦੀ ਪਹਿਲੇ ਕੀ 1-2 ਸੰਸਥਾਵਾਂ ਤੱਕ ਸੀਮਿਤ ਸੀ। ਪਹਿਲੇ ਸਾਡੇ ਪੇਜਾਂ ਨੂੰ ਇੰਡੀਆ ਦੇ ਵਿੱਚ ਬੈਨ ਕੀਤਾ ਜਾਂਦਾ ਸੀ, ਹੁਣ ਵਰਲਡ ਵਾਈਡ ਉਹ ਕੋਸ਼ਿਸ਼ ਕਰ ਰਿਹਾ ਹੈ। ਵੱਡੀਆਂ ਕੰਪਨੀਆਂ, Facebook ਕਹਿ ਲਓ ਜਾਂ Instagram ਕਹਿ ਲਓ ਜਾਂ Twitter ਕਹਿ ਲਓ, ਇਹਨਾਂ ਨਾਲ ਰਲ ਕੇ, ਇਹਨਾਂ ਤੇ ਪ੍ਰੈਸ਼ਰ ਪਾ ਕੇ ਕੀ ਟੈਕਨੀਕਸ ਯੂਜ਼ ਕਰ ਰਿਹਾ ਸਾਨੂੰ ਦੇਖਣੀਆਂ ਪੈਣੀਆਂ ਜੀ। ਇਹ ਇੱਕ ਸਰਜੀਕਲ ਸਟ੍ਰਾਈਕ ਹੈ ਸਿੱਖਾਂ ਦੀ ਵਿਚਾਰਧਾਰਾ ਤੇ, ਇਹ ਇੱਕ ਹਮਲਾ ਹੈ ਸਾਡੇ ਤੇ, ਇੱਕ ਸਾਈਬਰ ਕ੍ਰਾਈਮ ਹੈ, ਇੱਕ ਸਾਈਬਰ ਵਾਰ ਹੈ ਜਿਹੜੀ ਇੰਡੀਆ ਨੇ ਹੁਣ ਸਿੱਖਾਂ ਤੇ ਛੇੜੀ ਹੈ, ਜਿਹਨੂੰ ਅਸੀਂ ਕਦੀ ਭੁੱਲਾਂਗੇ ਨਹੀਂ ਔਰ ਨਾ ਹੀ ਕਦੀ ਸਾਨੂੰ ਭੁੱਲਣਾ ਚਾਹੀਦਾ। ਮੈਂ ਇੱਕ ਗੱਲ ਇੱਥੇ ਹੋਰ ਕਹਿ ਦੇਵਾਂ, ਜਿੱਥੇ ਇਸ ਇੰਡੀਆ ਆਪਣੇ 5 ਜਿਹੜੇ ਕਨਸਟੀਟਿਊਸ਼ਨਲ ਰਾਈਟਸ ਤੇ ਫਰੀडम ਆਫ ਸਪੀਚ ਨੂੰ ਤਰਜ ਦਿੰਦਾ, ਸਾਨੂੰ ਇਹਨਾਂ ਤੇ ਪਤਾ ਸੀ ਕਿ ਫਰੀडम ਆਫ ਸਪੀਚ ਤੁਸੀਂ ਇੰਡੀਆ 'ਚ ਨਹੀਂ ਤੁਹਾਡੀ ਹੈਗੀ। ਇਹ ਤਾਂ ਸਾਨੂੰ ਪਤਾ, ਗੋਲੀਆਂ ਤਾਂ ਸਾਨੂੰ ਨਿਸ਼ਾਨਾ ਬਣਾਇਆ ਜਾਂਦਾ ਜੇ ਫਰੀडम ਆਫ ਸਪੀਚ ਹੋਵੇ। ਪਰ ਅੱਜ ਸਾਡੇ ਬਾਹਰ ਫ੍ਰੀ ਸਪੀਚ ਦੇ ਰਾਈਟਸ ਨੂੰ, ਫ੍ਰੀ ਮੀਡੀਆ ਦੇ ਰਾਈਟਸ ਨੂੰ ਅੱਜ ਇੰਡੀਆ ਇਸ ਕਦਰ ਟਾਰਗੇਟ ਕਰ ਰਿਹਾ। ਮੈਂ ਤਾਂ ਸਮਝਦਾ ਇਸ ਨੂੰ ਸਾਨੂੰ ਵਰਲਡ ਕੋਰਟ ਤੱਕ ਲੈ ਕੇ ਜਾਣਾ ਚਾਹੀਦਾ, ਸਾਨੂੰ UN 'ਚ ਮਸਲੇ ਛੇੜਨਾ ਚਾਹੀਦਾ ਕਿ ਇਹ ਕੰਪਨੀਆਂ ਦੀ ਜਵਾਬਦੇਹੀ ਨੇ, Facebook ਵੀ ਜਵਾਬਦੇਹੀ ਹੈ, ਇੰਟਰਨੈਸ਼ਨਲ ਫਰਮਸ ਨੇ, ਅਸੀਂ ਇਹਨਾਂ ਨੂੰ ਪੈਸੇ ਦਿੰਦੇ ਆ, ਇਹਨਾਂ ਨੂੰ ਪੇ ਕਰਦੇ ਆ, ਇਹਨਾਂ ਦੀ ਕੀ ਮਜਾਲ ਹੈ ਕਿ Facebook ਹੋ ਜਾਵੇ ਭਾਵੇਂ Twitter ਹੋ ਜਾਵੇ, ਇਹਨਾਂ ਨੇ ਕਿਸ ਬੇਸਿਸ ਤੇ ਇੱਕ ਵਨ ਸਾਈਡਡ ਸਟੋਰੀ ਸੁਣ ਕੇ ਸਾਨੂੰ ਬਲੌਕ ਕੀਤਾ ਜਾਂ ਸਾਡੇ ਪੇजेस ਬਲੌਕ ਕੀਤੇ ਜਾਂ ਸਾਡੇ ਪੇजेस ਡਿਲੀਟ ਕੀਤੇ। ਇਹ ਸਾਰੀਆਂ ਚੀਜ਼ਾਂ ਨੂੰ YouTube ਵਰਗੀਆਂ ਫਰਮਸ ਨੂੰ ਵੀ, ਇਹਨਾਂ ਨੂੰ ਵੀ ਅਕਾਊਂਟੇਬਲ ਹੋਣਾ ਪਏਗਾ ਕਿ ਇੰਡੀਆ ਜਾਂ ਤਾਂ ਪੈਸੇ ਦੀ ਵਰਤੋਂ ਕਰ ਰਿਹਾ ਜਾਂ ਆਪਣੇ ਕਿਸੇ ਇੰਟਰਨੈਸ਼ਨਲ ਰਸੂਖ ਦੀ ਵਰਤੋਂ ਕਰ ਰਿਹਾ, ਜਾਂ ਫਿਰ ਇਹਨਾਂ ਕੰਪਨੀਆਂ ਦੇ ਵਿੱਚ ਵੀ ਇੰਡੀਆ ਤੇ BJP ਦੇ ਸਾਈਬਰ ਸੈੱਲ ਦੇ ਮੈਂਬਰ ਘੁਸ ਚੁੱਕੇ ਨੇ ਜਿਹੜੇ ਕਿ ਘੁਸਪੈਠ ਕਰਕੇ ਸਾਡੇ ਖਿਲਾਫ ਜਿਹੜਾ ਕੰਮ ਕਰ ਰਹੇ ਨੇ। ਅਸੀਂ ਸਾਰੇ ਜਾਣਦੇ ਹਾਂ, ਬੜੀ ਵੱਡੀ ਕਵਰ ਸਟੋਰੀ ਅੱਜ ਤੋਂ 4-5 ਸਾਲ ਪਹਿਲੇ ਨਸ਼ਰ ਹੋਈ ਸੀ ਜਿਸ ਵਿੱਚ ਇਹ ਦੱਸਿਆ ਗਿਆ ਸੀ ਕਿ ਕਿਸ ਤਰੀਕੇ ਨਾਲ BJP ਦਾ ਜਿਹੜਾ ਸਾਈਬਰ ਸੈੱਲ ਹੈ ਉਹ ਵਰਲਡ ਦਾ ਸਭ ਤੋਂ ਵੱਡਾ ਤੇ ਹਾਈਐਸਟ ਪੇਡ ਸਾਈਬਰ ਸੈੱਲ ਹੈ, ਜਿਸ ਵਿੱਚ WhatsApp, ਜਿਸ ਵਿੱਚ Twitter, ਜਿਸ ਵਿੱਚ Facebook ਔਰ ਵੱਖ-ਵੱਖ ਜਗ੍ਹਾਵਾਂ ਤੇ ਇਹਨਾਂ ਦੇ ਤਕਰੀਬਨ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਉਹ ਲੱਖਾਂ ਦੀ ਗਿਣਤੀ 'ਚ ਕੰਮ ਬੰਦੇ ਕਰ ਰਹੇ ਨੇ ਔਰ ਉਹ ਹਾਈਲੀ ਪੇਡ ਨੇ ਸਿਰਫ ਇਸ ਚੀਜ਼ ਲਈ ਕਿ ਉਹ ਸਿੱਖਾਂ ਦੇ ਖਿਲਾਫ ਤਾਂ ਮੁਸਲਮਾਨਾਂ ਦੇ ਖਿਲਾਫ ਜਿਹੜਾ ਉਹ ਜ਼ਹਿਰ ਘੋਲ ਸਕਣ। ਸੋ ਮੇਰਾ ਕਹਿਣ ਤੋਂ ਇਹ ਹੈ ਕਿ ਅਸੀਂ ਸਿੱਖਾਂ ਨੂੰ ਇਹ ਜਿਹੜੀ ਸਾਡੀ ਫ੍ਰੀ ਸਪੀਚ ਤੇ ਹਮਲਾ ਹੈ ਇਸ ਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ। ਇੱਕ ਨਵੇਂ ਤਰ੍ਹਾਂ ਦੀ ਸਾਈਬਰ ਵਾਰ ਜਿਹੜੀ ਹੈ ਉਹ ਸਾਡੇ ਤੇ ਸ਼ੁਰੂ ਹੋ ਗਈ ਹੈ
ਜਿਸ ਦਾ ਜਵਾਬ ਤੇ ਜਿਸ ਦੀ ਤਿਆਰੀ ਸਾਨੂੰ ਮੁਸਤੈਦ ਹੋ ਕੇ ਕਰਨੀ ਚਾਹੀਦੀ ਹੈ। ਮੈਂ ਇੱਕ ਗੱਲ ਹੋਰ ਆਪ ਜੀ ਦੇ ਪਲੇਟਫਾਰਮ ਤੇ ਕਰ ਦਵਾਂ, ਮੇਰੇ ਹਿਸਾਬ ਨਾਲ ਦਿਸ ਇਜ਼ ਦਾ ਟਾਈਮ ਕਿ ਜਿਹੜੇ ਸਾਡੇ ਪੰਥਕ ਮੀਡੀਆ ਚੈਨਲ ਨੇ, ਵੈਦਰ ਉਹ ਨਾਟ ਫॉर ਪ੍ਰੋਫਿਟ ਨੇ ਜਾਂ ਵੈਦਰ ਉਹ ਕਮਰਸ਼ੀਅਲ ਨੇ, ਇਹਨਾਂ ਸਾਰਿਆਂ ਨੂੰ ਇੱਕ ਕੰਸੋਲੀਡੇਟ ਕਰਕੇ ਇੱਕ ਆਪਣੀ ਇੱਕ ਫੈਡਰੇਸ਼ਨ ਮੀਡੀਆ ਫੈਡਰੇਸ਼ਨ ਬਣਾਉਣੀ ਚਾਹੀਦੀ ਹੈ, ਜਿਹਦੇ ਵਿੱਚ ਇਹ ਸਾਰੇ ਰਲ ਕੇ ਕੰਮ ਕਰਨ ਔਰ ਇੰਡੀਆ ਦੀ ਇਸ ਕਰਤੂਤ ਨੂੰ ਨੰਗਾ ਕਰਨ ਤੇ ਇਹਦੇ ਖਿਲਾਫ ਲੀਗਲ ਐਕਸ਼ਨ ਵੀ ਲੈਣ ਔਰ ਜਿਹੜੀ ਅਵੇਅਰਨੈਸ ਕੈਂਪੇਨਸ ਨੇ ਉਹ ਵੀ ਚਲਾਉਣ, ਤਾਂ ਕਿ ਮੁੜ ਸਾਡੇ ਨਾਲ ਇਹ ਨਾ ਹੋ ਸਕੇ। 6 ਜੂਨ 1984 ਚ ਇਹ ਬੰਦੂਕਾਂ ਲੈ ਕੇ ਸਾਡੇ ਦਰਬਾਰ ਸਾਹਿਬ ਦੇ ਵਿੱਚ ਘੁਸੇ ਸਨ। ਅੱਜ ਇਹ ਆਪਣੇ ਅਸਰ ਰਸੂਖ ਤੇ ਰੁਤਬੇ ਦੇ ਨਸ਼ੇ ਦੇ ਵਿੱਚ ਸਾਡੇ ਤੇ ਹਮਲਾ ਕਰਨ ਲਈ ਸਾਡੇ ਬਾਹਰ ਵੀ ਅੱਜ ਘਰਾਂ ਦੇ ਵਿੱਚ ਘੁਸੇ ਨੇ ਕਿ ਅਸੀਂ ਤੁਹਾਡੀ ਬੋਲਤੀ ਬੰਦ ਕਰਨ ਤੱਕ ਇਸ ਕਦਰ ਜਾਵਾਂਗੇ। ਸੋ ਆਈ ਡੋਂਟ ਥਿੰਕ ਸੋ ਕਿ ਵੀ ਸ਼ੁਡ ਟੇਕ ਦਿਸ ਲਾਈਟਲੀ। ਸਾਨੂੰ ਜੋ ਹੋ ਸਕੇ ਲੀਗਲ ਐਕਸ਼ਨ ਔਰ ਸੋਸ਼ਲ ਮੀਡੀਆ ਕੈਂਪੇਨ ਸ਼ੁਰੂ ਕਰਨੀਆਂ ਚਾਹੀਦੀਆਂ ਤਾਂ ਕਿ ਇਸ ਚੀਜ਼ ਦਾ ਪਰਦਾਫਾਸ਼ ਕੀਤਾ ਜਾ ਸਕੇ ਔਰ ਆਉਣ ਵਾਲੇ ਸਮੇਂ ਲਈ ਲੀਗਲ ਆਪਸ਼ਨਸ ਦੇ ਰਾਹੀਂ ਤੇ ਹੋਰ ਟੈਕਨੀਕਸ ਦੇ ਰਾਹੀਂ ਸਾਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ ਕਿ ਜੇ ਇਹੋ ਜਿਹਾ ਕੋਈ ਹਮਲਾ ਹੁੰਦਾ ਹੈ ਫਿਰ ਵੀ ਅਸੀਂ ਆਪਣੀ ਗੱਲ ਬਾਹਰ ਕੱਢਣ ਤੱਕ ਕਿਸ ਹੱਦ ਤੱਕ ਜਾਵਾਂਗੇ। ਸੋ ਇਹਦੇ ਲਈ ਵੀ ਸਾਨੂੰ ਤਿਆਰ ਰਹਿਣਾ ਚਾਹੀਦਾ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਮਨਪ੍ਰੀਤ ਸਿੰਘ ਜੀ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਸਾਡੀ ਅੱਜ ਦੀ ਵਿਚਾਰ ਚਰਚਾ ਸੀ, ਖਾਸ ਤੌਰ ਤੇ ਜਿਹੜੀ ਭਾਰਤ ਦੇ ਯੂਪੀ ਦੇ ਵਿੱਚੋਂ ਇੱਕ ਖਬਰ ਸਾਹਮਣੇ ਆਈ ਹੈ ਕਿ ਉੱਥੋਂ ਤਕਰੀਬਨ 600 ਦੇ ਕਰੀਬ ਸਿੱਖ ਫੈਮਿਲੀਜ਼ ਨੂੰ ਉਹਨਾਂ ਦੀਆਂ ਜ਼ਮੀਨਾਂ ਤੋਂ ਬੇਦਖਲ ਕੀਤਾ ਜਾ ਰਿਹਾ ਹੈ। ਸੋ ਇਹ ਪਹਿਲੀ ਐਗਜ਼ਾਮਪਲ ਨਾ ਹੋ ਕੇ ਇਸ ਦੇ ਉੱਤੇ ਅਸੀਂ ਵਿਚਾਰ ਚਰਚਾ ਜਿਹੜੀ ਹੈ ਉਹ ਕੀਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਨਵੀਆਂ ਡਿਵੈਲਪਮੈਂਟਸ ਹੋਣਗੀਆਂ ਉਹ ਵੀ ਲੈ ਕੇ ਤੁਹਾਡੇ ਨਾਲ ਸਾਂਝ ਪਾਉਂਦੇ ਰਹਾਂਗੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ, ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।